ਸੁੱਚਾ ਸਿੰਘ, ਕੇ ਸਿੰਘ, ਜਮੇਰ ਸਿੰਘ, ਲਾਲੂ ਹੈ। ਹਾਂ ਇਹ 4-5। ਤੁਹਾਡੀ ਉਮਰ ਦਾ ਕੋਈ ਸੀ 8-10 ਸਾਲ ਦਾ ਉਸ ਟਾਈਮ? ਉਹ ਸਾਰੇ ਮੇਰੇ ਆਣ ਦੇ ਸੀ, ਉਹ ਮਰ ਗਏ ਉਹਨੇ। ਫਿਰ ਚਮਾਰ ਸਨ, ਸੁਰਜਰ ਚਮਾਰ, ਹਰੀਆ ਚਮਾਰ, ਚਾਰੂ ਚਮਾਰ, ਹੈ ਜੀ। ਇਹ 5 ਇਹ ਚਮਾਰ ਸਨ। ਅੱਛਾ ਅੱਛਾ। ਚੂੜੀ ਮਨਸਾ ਚੂੜਾ ਸੀ, ਰਲਾ ਚੂੜਾ ਸੀ, ਕੇਰੂ ਚੂੜਾ ਸੀ, ਜਮੇਰ ਚੂੜਾ ਸੀ, ਕੇਰੂ ਚੂੜਾ ਸੀ। ਇਹ ਚੂੜੇ ਸਨ। ਭਾਊ ਚੂੜਾ ਸੀ, ਹਜੂਰਾ ਚੂੜਾ ਸੀ। ਇਹ 2-3 ਚੂੜੇ ਹਲੇ। ਹਿੰਦੂ ਤਰਖਾਨ ਜ਼ਿਆਦੇ ਹੁੰਦੇ ਸਨ। ਮਿਸਤਰੀ ਇੱਕ 100 ਵਾਲਾ ਚੀਜ਼ ਹੁੰਦੇ ਸੀ। ਆਪਣੇ ਪਿੰਡ ਵਿੱਚ ਲੁਹਾਰ ਹੈ? ਹੈ ਲੁਹਾਰ ਹੈ ਸੀ। ਗਰਨਾਮ ਲੁਹਾਰ ਮੁਸਲਮਾਨ ਸੀ? ਬਾਹਮਣ। ਅੱਛਾ ਬਾਹਮਣ ਖੱਤਰੀ। ਹਾਂ ਬਾਹਮਣ। ਗਰਨਾਮ। ਅੱਛਾ ਅੱਛਾ। ਪਹਿਲਾਂ ਸੀ ਸਾਹਿਬ ਦਿੱਤਾ, ਉਹ ਮਰ ਗਿਆ ਸੀ। ਉਹ ਵੀ ਸਾਹਿਬ ਦਿੱਤਾ? ਉਹ ਵੀ ਹਿੰਦੂ ਸੀ। ਅੱਛਾ ਅੱਛਾ। ਇਹ ਤਿਲਕੂ ਦਾ ਪੁੱਤ ਸੀ ਗਰਨਾਮ। ਹਾਂ ਤਿਲਕੂ ਰਾਮ ਦਾ ਗਰਨਾਮ। ਉਹਦਾ ਇੱਕ ਪੁੱਤ ਅਮਰ। ਅੱਛਾ ਅੱਛਾ। 2 ਪੁੱਤ ਸੀ ਉਹਦੇ। ਉਹ ਜਿਹਨਾਂ ਉਹਦੀ ਸਿੱਬੀ ਬਿਲਕੁਲ ਹੀ ਜਾਂਦੇ ਉਹ। ਇੱਕ ਐਸੀ ਪਿੱਛੀ ਬਾਹਮਣ, ਉਹ ਵੀ ਚਲਾ ਗਿਆ ਸੀ ਨਾਭੇ। ਉਹਦੀ ਦੁਕਾਨ ਐਸੀ ਵੈਸੇ ਚੌਂਕ ਦੇ ਵਿੱਚ ਨਾਲ। ਛੁਰੀਆਂ ਬਣਾਤੀਆਂ, ਰੰਭਾ ਬਣਾਤਾ? ਛੁਰੀਆਂ ਨੀ, ਲੰਬੇ ਕਿਹੜੇ ਬਣਾਉਂਦੇ। ਫਾੜੇ ਨੀ ਹੁੰਦੇ, ਲੱਗੇ ਚੱਲਦੇ ਜਿਹੜੇ ਹੱਥ ਚੱਲਦੇ ਨੇ। ਆਹੋ ਆਹੋ। ਉਹ ਠੋਕਰੇ ਮੋਟੇ ਕੰਮ। ਅੱਛਾ। ਟਿੰਡਾਂ ਖੂਹ ਦੀਆਂ ਟਿੰਡਾਂ ਦੇਖੇ ਕਦੇ? ਸੁਣਿਆ ਜੀ। ਲੈ ਤੂੰ ਕੀ ਦੇਖਿਆ? ਇੰਟਰਵਿਊ ਕਰਨਾ ਗਿਆ। ਇੱਕ ਹਦਾਇਤ ਫਕੀਰ ਸੀ, ਉਹਨੇ ਮਗਰ ਸਿੱਖ ਪਾ। ਇੱਕ ਮੇਰਾ ਮਾਮਾ ਸੀ, ਇੱਕ ਬਲੈਤ, ਇਹ 3-4, ਇੱਕ ਸ਼ਾਹ ਜੀ। ਇਹਨਾਂ ਮਗਰ ਪਏ ਸਿੱਖ। ਇਹ ਤਿੰਨਾਂ ਤਾਂ ਮਾਰੀਆਂ ਸਾਰਾ ਮਕਈਆਂ ਚ ਭਾਦਰੋਂ ਸੀ। ਅੱਛਾ। ਉਹ ਸਿੱਖਾਂ ਦੇ ਹਾਰੇ ਚ ਵੜ ਗਿਆ, ਉਹ ਉੱਥੇ ਮਾਰਤਾ ਹਦਾਇਤ ਫਕੀਰ। ਜਿਹੜਾ ਸੀ ਬਲੈਤ, ਉਹ ਲੱਗੇ ਚੂੜੇ। ਕਹਿੰਦੀ ਤੂੰ ਭਾਈ ਚੂੜੇ ਪੁੱਤਾਂ, ਮੈਂ ਉਹਨੂੰ ਕੜਾ ਪਵਾਤਾ, ਕੱਚੀ ਪਵਾਤੀ ਵੀ ਸਾਡਾ ਮਾਲ ਚਾਰਿਆ ਕਰ। ਲੋਕਾਂ ਦਾ ਮਾਲ ਕੱਟਾ ਸੀ ਉਹਨੇ ਕੋਲ ਆਪਣਾ ਆਉਂਦਾ ਹੋਵਾਂਗਾ। ਬੱਕਰੀ ਵੀ ਦਿੰਦੀ ਉਹਨਾਂ ਕੋਲ, ਜਿਹੜਾ ਵੇੜਿਆ ਸੀ ਲੋਕਾਂ ਦਾ। ਉਹ ਲੋਕਾਂ ਮੁਸਲਮਾਨਾਂ ਦਾ ਮਾਲ ਮੁਸਲਮਾਨਾਂ ਦਾ। ਅੱਛਾ। ਉਹ ਉੱਥੇ ਰਿਹਾ ਜਿਹੜਾ 2-3 ਮਹੀਨੇ। ਫਿਰ ਉਹ ਛੱਡ ਕੇ ਗਏ ਕੰਮ। ਇੱਕ ਗੁਰਨਾਮ ਸੀ ਨਾਲ ਦੇ ਪਿੰਡ ਵਿੱਚ। ਗੁਰਨਾਮ ਸਿੰਘ ਮਲਕਪੁਰ ਦਾ ਹੈ ਜੀ। ਲੱਖਾ ਲਾਡਿਆ ਦਾ ਸੀ। ਅਦਰ ਚਾਦਰ ਮੈਂ ਦਾਤੇ ਕਿ ਤੀਰੋ ਮਾਰੇ ਦਾ ਸੀ। ਇੱਕ ਜਬੋ ਮਾਰੇ ਦਾ ਸੀ। ਜਲਾਲਾਬਾਦ ਦਾ ਸੁਦਾਗਰ ਸਿੰਘ। ਮੇਲ ਵਰਤਨ ਕਿਵੇਂ ਦਾ ਸੀ ਸਾਰੇ ਮਜ਼ਹਬਾਂ ਦਾ? ਸਿੱਖਾਂ ਦਾ, ਮੁਸਲਮਾਨਾਂ ਦਾ, ਚੂੜਿਆਂ ਨਾਲ ਸਾਰੇ? ਮੈਂ ਕਿਹਾ ਸਭ ਇੱਕ ਮਿਕਸ ਹੈ, ਕੋਈ ਜੁਦਾਈ ਨਹੀਂ ਸੀ ਬਿਲਕੁਲ। ਹੈ ਅਸੀਂ ਉਹਦੇ ਚ ਖਾਓ। ਸਾਡੇ ਘਰ ਈਦ ਦੇ ਉੱਤੇ ਨਾ ਵੱਡੀ ਦੀ ਆਵਾਜ਼ ਆਏਗਾ, ਚਲੋ ਗੋਸ਼ਤ ਖਾਈਏ ਚੱਲ ਕੇ। ਹੈ ਕੋਈ ਪਰਹੇਜ਼ ਜਾ ਕੇ ਸਾਡੇ ਘਰੇ ਖਾਣਾ, ਸਾਡੇ ਪੀਣਾ। ਅਸੀਂ ਸਿੱਖ ਜਾ ਕੇ ਆਬਾਦੀ ਦੀ। ਨਿਉਂਦਰਾ ਭਾਜੀ ਆਏ ਸੀ ਸ਼ਾਦੀਆਂ ਤੇ, ਸਾਰਿਆਂ ਵਿਆਹਾਂ ਤੇ ਜਾਂਦੇ ਸਨ। ਬੜੇ ਮੈਂ ਤਾਂ ਨਹੀਂ, ਸਾਰੇ ਜਾਂਦੇ ਸਨ। ਨਿਉਂ ਭਾਜੀ ਵਾਲੇ ਸਾਰੇ ਜਾਂਦੇ ਸਨ ਜੰਜਾਂ ਦੇ ਨਾਲ। ਅੱਛਾ। ਹਾਂ। ਖਾਣ ਪੀਣ ਸੁੱਕੀ ਦੇ ਰੋਟੀਆਂ ਲੱਗਦਾ ਪਕਵਾ ਲੈਂਦੇ? ਨਹੀਂ ਮਤਲਬ ਹੈ ਨਾ ਰੋਟੀ ਪਕਾ ਜਾਂਦੀ ਸੀ ਮੁਸਲਮਾਨਾਂ ਦੀ। ਵੀ ਆਏ ਨੇ ਮੁਸਲਮਾਨ ਘਰ ਨਾਲ ਰੋਟੀ ਪਾ ਮੁਸਲਮਾਨ ਆਏ ਨੇ। ਉਹ ਤਾਂ ਵਿੱਚ ਝਟਕਾ ਵੀ ਕਰ ਲੈਂਦੇ ਸਾਂ। ਝਟਕਾ ਸਮਝਦਾ? ਉਹ ਤੇ ਆਪਣੇ ਲਈ ਕਰਦੇ ਹੋਣਗੇ, ਮੁਸਲਮਾਨਾਂ ਵਾਸਤੇ ਲੈ ਤਾਂ ਬਣਵਾ ਲੈਂਦੇ ਹੋਣਗੇ। ਆਹੋ ਮਾਰ ਕੇ ਤਲਵਾਰ ਸਿਰ ਲਾ ਲਾਉਣ ਕਰ ਝਟਕਾ। ਬਾਬਾ ਜੀ ਉਦੋਂ ਦੌਰ ਜਿਹੜਾ ਅੰਗਰੇਜ਼ ਦਾ ਹੁੰਦਾ ਸੀ, ਕਿਵੇਂ ਦਾ ਦੌਰ? ਸਹੀ ਸੀ ਉਹ ਦੌਰ? ਬਿਲਕੁਲ ਸਹੀ ਸੀ। ਕੁੱਤਿਆਂ ਨਾਲ ਚੰਗਾ ਜੀ। ਅਸਲਾਮ ਵਾਲੇਕਮ, ਮੈਂ ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ। ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਇਸ ਟਾਈਮ ਸਾਡੇ ਨਾਲ ਜੁੜੇ ਹੋ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ। ਨਾਜ਼ਰੀਨ, ਤੁਹਾਨੂੰ ਪਤਾ ਸੀ ਵੱਖ-ਵੱਖ ਜ਼ਿਲ੍ਹਿਆਂ ਵਿੱਚ, ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਬਜ਼ੁਰਗ ਲੱਭ ਕੇ 1947 ਟਾਈਮ ਦੇ ਉਹਨਾਂ ਦਾ ਇੰਟਰਵਿਊ ਕਰੀਦਾ, ਉਹਨਾਂ ਦੀ ਕਹਾਣੀ ਉਹ 47 ਰਿਕਾਰਡ ਕਰਨੇ ਆ। ਇਸੇ ਤਰ੍ਹਾਂ ਦੀ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਅਸੀਂ ਪਿੰਡ ਪਹੁੰਚੇ ਹਾਂ ਜੀ ਮਾਨ, ਜ਼ਿਲ੍ਹਾ ਗੁਜਰਾਂਵਾਲਾ। ਤੇ ਇੱਥੇ ਭਾਈ ਤਾਰਕ ਸਾਹਿਬ ਇਹਨਾਂ ਦੇ ਵਾਲ ਸਾਹਿਬ ਦਾ ਜੀ ਇੰਟਰਵਿਊ ਕਰਨ ਵਾਸਤੇ, ਇੰਟਰਵਿਊ ਕੀ ਬਜ਼ੁਰਗਾਂ ਦੀ ਇਹੀ ਕਹਾਣੀ ਜਿਹੜੀ ਰਿਕਾਰਡ ਕਰਨ ਵਾਸਤੇ 1947 ਵਾਲੀ, ਉਹ ਅੱਜ ਰਿਕਾਰਡ ਕਰਾਂਗੇ। ਰਿਕਾਰਡ ਕਰਨ ਵਾਸਤੇ ਪਹੁੰਚੇ ਇਹਨਾਂ ਦੇ ਪਿੰਡ। ਕਹਾਣੀ ਹਮੇਸ਼ਾ ਵਾਸਤੇ ਜਿਹੜੀ ਇਹਨਾਂ ਦੀ ਸਾਰੀ ਉਹ 47 ਵਾਲੀ ਰਿਕਾਰਡ ਕਰਕੇ ਹਮੇਸ਼ਾ ਜਿਹੜੀ ਉਹ ਮਹਿਫੂਜ਼ ਕਰ ਲਾਂਗੇ। ਆਓ ਬਜ਼ੁਰਗਾਂ ਨਾਲ ਗੱਲਬਾਤ ਸਾਂਝੀ ਕਰਨੇ ਆ। ਇਹਨਾਂ ਕੋਲ ਇਹਨਾਂ ਦੀ ਕਹਾਣੀ, ਇਹਨਾਂ ਜ਼ਬਾਨੀ ਸਾਰੀ ਪੁੱਛਣੀ ਹੈ। अस्सलाम वालेकुम जी। वालेकुम सलाम। बुजुर्गों की ना अपना? मोहम्मद समीद, स्वाद मी दाल। मोहम्मद समीद। हाँ जी। बुजुर्ग अपने वाल साहब का की ना? अमीर अली खान। अमीर अली खान। ते दादा जान दा? है दादा जी का की ना जी? दादे दा? हाँ जी। जौड़े खान। जौड़े खान। बुजुर्ग अपनी जात केड़ी? राजपूत। राजपूत। ते अपनी गोत? बरिया। अच्छा, बरिया राजपूत।
ਕਿ ਤੁਹਾਡੀ ਇਸ ਟਾਈਮ ਉਮਰ ਕਿੰਨੀ ਕੁ ਹੈ? ऐसे 85 साल 85 ਸਾਲ। ਅੱਛਾ ਬਜ਼ੁਰਗੋ, ਤੁਸੀਂ ਵਸਨੀਕ ਹੋ ਜਾਂ ਮੁਹਾਜਰ ਜੀ? महाजर है। ਤੁਸੀਂ ਸਾਨੂੰ ਦੱਸਿਆ ਤੁਹਾਡਾ ਪਿਛੋਕੜਲਾ ਪਿੰਡ ਕਿਹੜਾ ਸੀ ਉੱਥੇ? बुमसी ਹਾਂਜੀ, बुमसी बुमसी बे मीम से ऐसी बुमसी। ਬੁਮਸੀ। हाँ ਤੇ ਬਾਬਾ ਜੀ ਉਹਦੇ ਨਾਲ ਨਾਲ ਪਿੰਡ ਕਿਹੜੇ ਸਨ? चौंदा ਹਾਂਜੀ। लाडेवाल ਹੂੰ टंडा बद्दा ਹੂੰ। बेदरों ਅੱਛਾ। जलालाबाद ਹਾਂ और किने बड़े- रुड़की रुड़की ਹਾਂ। ਰੁੰਡਕੀ रुड़की रुड़की ਰੁਨਕੀ। रुड़की रुड़की ਹਾਂਜੀ ਹਾਂਜੀ। और पूछने ਤੇ ਬਾਬਾ ਜੀ- दराड़ा ਹੂੰ। दराड़ी। ਅੱਛਾ ਅੱਛਾ, ਇਹ ਪਿੰਡ ਸਾਲਦ ਵਾਲੇ ਆਪਣੇ। हाँ जी ਤੇ ਬਾਬਾ ਜੀ ਉੱਥੇ ਕਿਹੜਾ ਸੀ ਆਪਣਾ ਜ਼ਿਲ੍ਹਾ? रियासत पटियाला ਰਿਆਸਤ ਪਟਿਆਲਾ। ਤੇ ਕੋਈ ਥਾਣਾ ਵਗੈਰਾ ਕਿਹੜਾ ਲੱਗਦਾ ਸੀ ਲਾਗੇ? अमरगढ़। ਅਮਰਗੜ੍ਹ। हाँ जी ਅੱਛਾ ਅੱਛਾ। तहसील तूरी ਤਹਿਸੀਲ ਧੂਰੀ। तूरी ਧੂਰੀ, ਠੀਕ ਹੋ ਗਿਆ। ਤੇ ਬਜ਼ਾਰਾ ਕਿ ਬਜ਼ੁਰਗੋ ਆਪਣਾ ਪਿੰਡ ਕਿੱਡਾ ਸੀ? ਪੱਤੀਆਂ ਕਿੰਨੀਆਂ ਹਨ ਪਿੰਡ? पिंडियां 2-3 पत्तियां। ਅੱਛਾ, ਨੰਬਰਦਾਰਾਂ ਦੇ ਨਾਂ ਯਾਦ ਨੇ ਕੋਈ? हाँ ਕੀ ਸਨ ਨਾਮ ਉਹਨਾਂ ਦੇ? ਜਿਹੜਾ ਸਿੱਖਾਂ ਦਾ ਨੰਬਰ ਸੁੱਚਾ ਸਿੰਘ, ਅੱਛਾ ਦੂਜੇ ਨਾਮ ਸੀ ਨਜੀਰ ਨੰਬਰਦਾਰ, ਉਹ ਮੇਰਾ ਭਰਾ ਸੀ। ਅੱਛਾ। ਤੇ ਤੀਜਾ ਹਸਨ ਨੰਬਰਦਾਰ, 3 ਨੰਬਰਦਾਰ ਸਨ। ਦੋ ਮੁਸਲਮਾਨਾਂ ਦੇ ਇੱਕ ਇੱਕ ਸਿੱਖ? ਇੱਕ ਸਿੱਖਾਂ ਦਾ, ਅੱਛਾ ਅੱਛਾ। ਤੀਜੀ ਪਤੀ ਨੇ ਸਿੱਖਾਂ ਦੀ। ਹਾਂਜੀ ਹਾਂਜੀ। ਤੇ ਬਜ਼ੁਰਗੋ ਪਿੰਡ ਦੇ ਵਿੱਚ ਧਰਮ ਕਿੰਨੇ ਕੁ ਸਨ ਮੁਸਲਮਾਨਾਂ ਤੋਂ ਇਲਾਵਾ? ਕਿੰਨੇ ਧਰਮਾਂ ਦੇ ਹਨ ਲੋਕੀ? ਧਰਮ ਕੀ ਧਰਮ ਆ ਜਿਹੜੇ ਮਜ਼ਹਬ ਕਿਹੜਾ ਕਿਹੜਾ ਸੀ? ਮਰ ਚਮਿਆਰ, ਹੂੰ ਚੂੜੇ, ਹੂੰ। ਸਿੱਖ, ਮੁਸਲਮਾਨ, ਬਸ ਅੱਛਾ ਅੱਛਾ ਬਾਕੀ ਵਕੀਲ ਕੋ ਮੁਸਲਮਾਨ था। ਅੱਛਾ ਅੱਛਾ ਅੱਛਾ। ਤੇ ਬਜ਼ੁਰਗੋ ਸਿੱਖਾਂ ਦੇ ਘਰ ਕਿੰਨੇ ਕੁ ਸਨ? ਸਿੱਖਾਂ ਦੇ 2-3 ਘਰੇ ਸਨ ਤਕਰੀਬਨ। ਅੱਛਾ ਅੱਛਾ। ਇੱਕ ਸੋਚੇ ਦਾ ਸੀ, ਹਾਂ। ਇੱਕ ਉਹ ਸੀ, ਦੋ ਘਰ ਸਨ। ਤੇ ਆਪਣੇ ਹਿੰਦੂ ਖੱਤਰੀ ਵੀ ਆ ਸਨ? ਹਿੰਦੂ ਹੈ ਸਨ। ਉਹਨਾਂ ਦੇ ਘਰ ਕਿੰਨੇ ਕੁ ਸਨ ਭਲਾ? ਉਹ ਕੁਛ ਤਾਂ ਨਾਭੇ ਚਲੇ ਗਏ ਸੀ ਉਜੜ ਕੇ। ਹੂੰ ਹੈ ਨਾਸ ਬਾਹਮਣ ਸਾਡੇ ਪਿੰਡ ਰਹਿੰਦਾ ਸੀ, ਹੂੰ। ਤੇ ਇਹ ਤਿਲਕੂ ਝਾਓ ਸਾਡੇ ਪਿੰਡ ਰਹਿੰਦਾ ਸੀ, ਉਹ ਵੀ ਹਿੰਦੂ ਸੀ। ਅੱਛਾ ਅੱਛਾ ਐਸਾ 3-4 ਘਰ ਆਏ ਸਨ ਜੀ। ਗਰਨਾਮ ਝਾਉਰ, ਉਹ ਵੀ ਬਾਹਮਣੇ ਸਨ ਹਿੰਦੂ। ਅੱਛਾ ਅੱਛਾ। ਅਮਰ ਝਾਉਰ ਤਿਲਕੂ ਦੇ ਮੁੰਡੇ 2 ਸਨ ਹਾਂ। ਹੋਰ। ਤੇ ਆਪਣੇ ਪਿੰਡ ਦਾ ਥੋੜਾ ਨਕਸ਼ਾ? ਅੱਛਾ, ਇੱਕ ਨੰਬਰਦਾਰ ਮੈਂ ਭੁੱਲ ਗਿਆ, ਇਸਮਾਇਲ ਖਾਂ ਨੰਬਰਦਾਰ, ਉਹ ਵੀ ਮੁਸਲਮਾਨ ਸੀ, ਰਾਜਪੂਤ। 3 ਨੰਬਰਦਾਰ ਮੁਸਲਮਾਨ? 4 ਔਰ 3 ਮੁਸਲਮਾਨ, ਇੱਕ ਸਿੱਖਾਂ ਦਾ ਸੀ ਨੰਬਰ? ਇੱਕ ਸਿੱਖਣਾ ਸੀ। ਬਜ਼ੁਰਗੋ ਤੁਸੀਂ ਦੱਸਿਆ ਇੱਕ ਸਿੱਖਾਂ ਦਾ ਨੰਬਰਦਾਰ ਸੀ, ਤੁਸੀਂ ਕਹਿ ਰਹੇ 2 ਮੇਰੇ ਹਿਸਾਬ 'ਚ ਕੁਝ ਜ਼ਿਆਦਾ ਹੋਣੇ ਸਿੱਖ, ਤਾਂ ਹੀ ਨੰਬਰਦਾਰ ਸੀ ਨਾ ਉਹਨਾਂ ਦਾ। ਹਾਂਜੀ, ਘਰ ਉਹਨਾਂ ਦੇ ਜ਼ਿਆਦਾ ਹੋਣੇ ਨੇ ਉਹ 3-4 ਘਰ ਸਨ ਬਸ। ਹੂੰ ਇੱਕ ਉਹ ਸੁੱਚਾ ਦਾ ਸੀ, ਹੂੰ। ਇੱਕ ਸੈਲੇ ਦਾ ਸੀ, ਇੱਕ ਲਾਲੂ ਕਹੇ ਸੀ ਉਹਨੂੰ, ਉਹਨਾਂ ਵਾਲਾ ਸੀ। ਅੱਛਾ 4-5 ਘਰ ਸਨ ਤਕਰੀਬਨ ਬਸ। ਅੱਛਾ। ਤੇ ਬਜ਼ੁਰਗੋ ਆਪਣੇ ਵੱਡੇ ਕੀ ਕਰਦੇ ਹੋ ਉੱਥੇ ਕੰਮ? ਸਾਡੇ ਭਾਈ ਅੱਛਾ, ਕਿੰਨੀ ਕੁ ਜ਼ਮੀਨ ਆਪਣੀ? ਆਪਣੀ ਜ਼ਮੀਨ ਹੈ ਸੀ ਉਸ 20-25 ਦੇ ਸਾਹਮਣੇ ਸਾਡੀ ਪਈ ਸੀ 4 ਮਰਬੇ, ਉਹ ਸਾਨੂੰ ਆਈ ਨਹੀਂ। ਹੁਣ ਜਿੱਥੇ ਜਿਹੜੀ 4 ਮਲ ਜਿਹੜੀ ਮਲ ਮਾਰੀ ਸੀ ਸਾਰੇ ਲੋਕਾਂ ਨੇ, ਜੰਗਲ ਪਿਆ ਸੀ। ਅੱਛਾ ਅੱਛਾ। 4 ਮਰਬੇ ਸੀ ਉੱਥੇ ਜ਼ਮੀਨ ਆਪਣੀ? ਹਾਂ ਜੀ। ਤੇ ਸਾਰੀ ਵਕਦੀ ਸੀ ਬਾਬਾ ਜੀ? ਨਹੀਂ ਜੀ, ਜੇ ਬਗਦੀ ਸਾਰੀ ਇੱਥੇ ਨਾ ਆਉਂਦੀ, ਉਹ ਆਈ ਹੋ ਨਹੀਂ। ਨਹੀਂ, ਥੋੜਾ ਕੋ ਦੱਸਿਆ ਕਿ ਸ਼ਾਮਲਾਟ ਸੀ, ਵਿੱਚ ਵਕਦੀ ਕਿੰਨੀ ਕੁ ਸੀ? ਹਾਂ, ਕਿੰਨੀ ਕੁ ਵਕਦੀ ਸੀ? ਸਾਰੀ ਸ਼ਾਮਲਾਟ ਸੀ? ਸਾਹਮਣੇ ਨਹੀਂ ਸਾਰੀ, 20 ਕਿੱਲੇ ਬਾਹਰ ਸਨ, 20 ਕਿੱਲੇ ਆਬਾਦ ਕੀਤੇ ਸਨ, ਅੱਛਾ। ਬਾਕੀ ਜੰਗਲ ਪਿਆ ਸੀ। ਉਹ ਵੀ- ਜਾਂ ਜ਼ਰੂਰਤ ਪੈਂਦੀ ਸੀ ਉਸ ਨਾਲ ਆਬਾਦ ਕਰ ਲੈਂਦੇ ਸਾਂ। ਪਿੰਡ ਵਿੱਚ ਕੀ ਕੁਝ ਸੀ? ਮਸੀਤਾਂ, ਗੁਰਦੁਆਰੇ? ਇੱਕ ਮਾਜਰ ਸੀ, ਅੱਛਾ ਉਹ ਵੀ ਪਿੰਡ ਦੀ ਨੁੱਕਰ ਦੇ ਉੱਤੇ ਦੱਖਣ ਸਾਈਡ ਤੇ। ਅੱਛਾ। ਇੱਕ ਲਹਿਰੇ ਪਾਸੇ ਮਾਜਰ ਸੀ, ਉਹ ਲਹਿਰੇ ਪਾਸੇ ਸੀ। ਤਾਂ 2 ਪੱਤੀਆਂ ਨੇ ਮੁਸਲਮਾਨਾਂ ਦੀਆਂ, ਉਹਨਾਂ ਦੀ ਆਪਣੀ ਬਣਾਈ, ਸਾਡੀ ਆਪਣੀ ਬਣਾਈ ਸੀ, ਚੜ੍ਹਦੇ ਵਾਲਿਆਂ ਨੇ। ਹਾਂਜੀ, ਬਾਕੀ ਲੋਕਾਂ ਦੇ ਤਵੇਲੇ ਸਵੇਲੇ ਹੋਰ ਪੁੱਛੋਗੇ। ਤੇ ਇਹਨਾਂ ਦਾ ਗੁਰਦੁਆਰਾ ਵੀ ਆਇਆ ਸੀ ਕੋਈ? ਨਹੀਂ, ਗੁਰਦੁਆਰਾ ਨਾ ਕੋਈ ਹੋਰ ਸ਼ਹਿਰ, ਨਾ ਕੋਈ ਮੰਦਿਰ, ਕੋਈ ਸ਼ਰੀਫ। ਸਿਰ ਮਸਜਿਦ ਸੀ? ਹੈ ਮਸਜਿਦ? ਮਾਜਰ ਹੀ 2 ਸਨ। 2 ਮਸੀਤਾਂ ਸਨ? 2 ਅੱਛਾ। ਤੇ ਬਾਬਾ ਜੀ ਪਿੰਡ ਉਂਝ ਕਿਵੇਂ ਦਾ ਸੀ? ਕੱਚੇ ਸੀ ਜ਼ਿਆਦਾਤਰ ਕਿ? ਜ਼ਿਆਦਾਤਰ ਕੱਚੇ ਸੀ, ਪੱਕਾ ਕਿਸੇ ਦਾ ਹੀ ਸੀ। ਕਿਸੇ ਬੜੀਆਂ ਦੇ ਕੰਧ ਪੱਕੀ ਕੀਤੀ, ਹੂੰ। ਹਾਂ, ਜਾਂ 2 ਕੰਧਾਂ ਪੱਕੀਆਂ ਕੀਤੀਆਂ ਅਗਲੀਆਂ, ਅੱਛਾ ਅੱਛਾ ਬਾਕੀ ਜ਼ਿਆਦਾਤਰ ਕੱਚਾ ਹੀ ਸੀ। ਅੱਛਾ 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 ਅੱਛਾ। ਸਹੀ। ਕਿ ਮਸੀਤ ਆਪਣੇ ਘਰ ਪਿੰਡ ਦੇ ਆਪਣੇ ਘਰ ਦੇ ਲਾਗੇ ਸੀ ਕਿਤੇ ਦੂਰ ਸੀ ਭਲਾ? ਕੀ ਜੀ, ਮਸਜਿਦ? ਮਸਜਿਦ ਤਕਰੀਬਨ ਬਾਬਾ ਜੀ ਦੇ ਨੇੜੇ ਸੀ, ਜਿਵੇਂ ਤੋਂ ਆ ਸੜਕ। ਅੱਛਾ। ਆਪਣਾ ਘਰ ਵੀ ਕੱਚੇ ਸੀ? ਅਗਲਾ ਮੱਥਾ ਪੱਕਾ ਸੀ, ਅੱਛਾ ਅੱਛਾ ਉਧਰ ਗਲੀ ਵਾਲਾ ਪਾਸਾ ਜਿਹੜਾ ਉਹ ਪੱਕਾ ਸੀ, ਜੇ ਡੰਗਰ ਬੰਨ੍ਹਦੇ ਤਵੇਲਾ ਉਹਨੂੰ ਕਹਿੰਦੇ ਸੀ, ਅੱਛਾ ਉਹ ਪੱਕਾ ਸੀ। ਬਾਕੀ ਅੰਦਰ ਦੀਆਂ ਕੰਧਾਂ ਕੱਚੀਆਂ ਸੀ। ਅੱਛਾ ਅੱਛਾ। ਤੇ ਉਹ ਤਬੇਲਾ ਵੀ ਪਿੰਡ, ਉਹ ਜਿਹੜਾ ਜਿਸਮ ਡੰਗਰ ਬੰਦ, ਉਹ ਵੀ ਤੁਹਾਡਾ ਹੀ ਸੀ? ਆ ਸਾਡਾ ਸੀ। ਅੱਛਾ। ਪਿੰਡ ਮੱਝਾਂ ਪਿੰਡ ਦੇ ਵਿੱਚ ਹੀ ਰੱਖੀਆਂ ਹਨ? ਉਹ ਸਾਰਾ ਮਾਲ ਪਿੰਡ ਹੀ ਉਹਦਾ, ਡੰਗਰ ਟੱਗੇ ਮੱਝਾਂ ਸਭ ਪਿੰਡੇ ਹੁੰਦੀਆਂ ਸਨ। ਗੱਡੇ ਲੋਕਾਂ ਦੇ ਕੋਲ ਹੁੰਦੇ ਸਨ। ਹਾਂ ਹਾਂ। ਉਹ ਬਾਹਰ ਖੇਤੀਬਾੜੀ ਕਰਨੀ, ਆਉਂਦਿਆਂ ਪੱਠੇ ਲੱਦ ਲਿਆਉਣੇ,
ਘਰ ਲੈ ਉਹਨੇ ਘਰ ਲੈ ਕੇ ਨਾ ਉਹ ਕੁੱਤਰਦਾ ਕੋਈ ਨਹੀਂ ਸੀ ਅੰਜ ਦੋ ਟੋਟੇ ਕਰੇ ਕੇ ਸਿਰ ਤਾਂ ਜਵਾਰ ਆ ਮਕਈ ਆ ਅੱਛਾ ਉਹ ਕਿਸ ਸ਼ੈ ਨਾਲ ਟੁੱਕ ਦਿੰਦੇ ਹੋ? ਹਾਂ ਟੋਕਾ ਹੱਥਾਂ ਐ ਫੜ ਕੇ ਨਾ ਦੋ ਟੋਟੇ ਕਰਦੇ ਨੇ ਉਹਦੇ ਮਸਲਾ ਕਮਾਲ ਸਮਝਦੇ ਦੋ ਟੋਟੇ ਅੱਗੇ ਸੁੱਟ ਦੇਣਾ ਇੰਜ ਸੁੱਟ ਦੇਣਾ, ਉਹਨੇ ਖਾਈ ਜਾਣਾ। ਅੱਛਾ ਤੇ ਬਾਬਾ ਜੀ ਆਪਣਾ ਗੱਡਾ ਹੈ ਸੀ? ਹਾਂ ਜੀ। ਅੱਛਾ ਤੇ ਕੋਈ ਪਿੰਡ ਵਿੱਚ ਸਕੂਲ ਵੀ ਐਸੇ ਕਿ ਨਹੀਂ ਤੁਹਾਡੇ? ਨਾ ਕੋਈ ਨਹੀਂ। ਤੇ ਪੜਨ ਕਿੱਥੇ ਜਾਂਦੇ ਹਨ ਬੱਚੇ? ਚੌਂਦਾ ਜੱਬੋ ਮਾਜਰਾ ਦੋ ਸਕੂਲ ਤਾਂ ਉੱਥੇ ਜਾਂਦੇ ਸਿੱਖਾਂ ਦੇ ਪਿੰਡਾਂ ਦੇ। ਉਹ ਇੱਕ ਜੱਬੋ ਮਾਜਰਾ ਸਰਦਾਰ ਨਾਲ ਪਿੰਡ ਸੀ, ਆ ਤਰਤੇ ਚਤਰ ਦੋਵੇਂ ਸਰਦਾਰ ਹੈ ਜੀ। ਅੱਛਾ ਲਾਡਿਆਂ ਦਾ ਤਿੰਨੋਂ ਮਾਜਰਾ ਨਵਾਂ ਸਕੂਲ ਬਣਿਆ ਸੀ। ਅੱਛਾ ਇਹ ਵੀ ਸਰਦਾਰ ਨਾਲ ਪਿੰਡ ਸੀ। ਇਹ ਤੋਂ ਛੋਟਾ ਜਿਹਾ ਸਕੂਲ ਜੋ ਜਿਹੜੇ ਸੀ। ਅੱਛਾ ਇਹ ਚਾਹੁੰਦੇ ਐ ਸੀ 5 ਤੋਂ ਲੈ ਕੇ 8ਵੀਂ ਤੱਕ ਸਕੂਲ। ਜੰਮੂ ਮਾਜਰਾ 5 ਤੱਕ ਸਕੂਲ ਪ੍ਰਾਇਮਰੀ ਸੰਧੂ ਪ੍ਰਾਇਮਰੀ 8 ਤੱਕ ਸੀ। ਚਾਹੁੰਦੇ 8 ਤੱਕ ਸੀ ਉਦੋਂ? ਅੱਛਾ ਉਹ ਬਹੁਤ ਵੱਡਾ ਪਿੰਡ ਹੋਣਾ ਫਿਰ? ਚਾਹੁੰਦਾ ਐਡਾ ਬੜਾ ਸੀ ਉਹ ਸਿੱਖਣ ਦਾ ਹੀ ਸਾਰਾ ਕੁਛ ਤੇਲੀਏ ਦੇ ਘਰ ਬੈਠੇ ਸਨ ਮੁਸਲਮਾਨ ਜੇ ਤੇਲ ਤੂੰ ਵੇਚਦੇ ਨੇ। ਚੜ੍ਹਦੇ ਪਾਸੇ ਨਾ ਮਤਲਬ ਲਹਿਦੇ ਪਾਸੇ ਟੱਗਾ ਖੋਲ ਕੇ ਨਾ 9 ਸਾਲ ਲਹਿਦੇ ਪਾਸੇ ਚੜ੍ਹਦੇ ਪਾਸੇ ਮੰਗਦਾ ਰਿਹਾ, ਕੋਈ ਪਛਾਣ ਨਹੀਂ ਸਕਿਆ ਐਡਾ ਪਿੰਡ ਸੀ ਸਿੱਖਾਂ ਦਾ। ਮਤਲਬ ਚੜ੍ਹਦੇ ਲਹਿਦੇ ਪਾਸੇ ਟੱਗਾ ਖੋਲਿਆ ਚੋਰਾਂ ਨੇ ਅਗਲੇ ਚੜ੍ਹਦੇ ਪਾਸੇ ਨਾ ਉਹਦੇ ਬਾਈ ਕਰਦੇ ਰਹੇ। ਪੂਰਾ ਕਸਬਾ ਸੀ? ਪੂਰਾ ਕਸਬਾ ਸੀ ਕਿ ਉਹ ਜ਼ਮਾਨੇ ਤੋਂ 1500 ਘਰ ਸੀ ਉੱਥੇ ਉਹ ਜ਼ਮਾਨੇ। ਅੱਛਾ ਹਾਂਜੀ। ਬਾਬਾ ਜੀ ਕੋਈ ਪਿੰਡ ਚ ਤਕੀਆ ਸਾਡੇ ਪਿੰਡ ਹੈ ਸੀ? ਹਾਂਜੀ। ਕਿਸੇ ਨੰਬਰਦਾਰ ਬੰਦਾ ਫੈਸਲਾ ਨੰਬਰ ਇੱਕ ਤਾਂ 7 ਹੁੰਦੀ ਉੱਥੇ ਮਾਲ ਇਕੱਠਾ ਹੁੰਦਾ ਸੀ। ਅੱਛਾ ਪਿੰਡ ਦਾ ਮਾਲ ਚੱਲਣਾ ਜੰਗਲ ਜਾਂਦਾ ਸੀ ਨਾ ਜ਼ਿਆਦਾ। ਹਾਂਜੀ ਉਹ ਫਿਰ ਸਾਰਾ ਮਾਲ ਉੱਥੇ ਇਕੱਠਾ ਲੱਗਿਆ ਸੀ। ਮਾਲ ਜਦੋਂ ਕਰੋ ਖੋਲਣਾ ਉੱਥੇ ਜਾ ਖਲੋਤੇ ਜਾਂਦੇ ਸੀ। ਫਿਰ ਜੇ ਇਕੱਠਾ ਹੋਣਾ ਮਾਲ ਫਿਰ ਉਸ ਨੇ ਹੱਕ ਲੈਣਾ। ਇੱਕ ਸਾਲ ਚੌਂਕ ਵੱਜ ਉੱਥੇ ਬਹਿ ਵੱਜਦੇ ਤਰਿਆ ਜਦੋਂ ਕੋਈ ਹੋਣਾ ਉਹ ਸਾਡੇ ਚੌਂਕ ਪਿੰਡ ਦੇ ਵਿਚਕਾਰ ਉੱਥੇ ਬਹਿੰਦਾ। ਬਾਬਾ ਜੀ ਉੱਥੇ ਬਹੁਤ ਪੀਪਲ ਵੀ ਸ਼ਾਮ ਹੀ ਹੋਣੀ ਲਾਜ਼ਮੀ ਹੈ? ਸ਼ਾਮ ਹੀ ਹਾਂ ਐਡੀ ਸੀ ਨਾ ਸਾਡੇ ਪਿੰਡ ਦੀ। ਇੱਥੋਂ ਲੱਗਦਾ ਜੀ ਉਹ ਖੂਹ ਹੈ ਦਿਮਾਗ ਦੇ ਪੇਪਰ ਆਇਆ ਲੈਣ ਦੇ ਵਿੱਚ ਅਸਾਂ ਉੱਥੇ ਸੂਰਜ ਚੀਜ਼ ਦੇਖਦਾ ਸਾਰਾ ਦਿਨ। ਔਰ ਐਡੇ ਆਸਨ ਤਕਰੀਬਨ ਇੱਥੇ ਕੋਈ ਦਾ ਬੋਰਡ ਮਿਲਿਆ ਜੀ ਜੋ ਦਿਮਾਗ ਦੇ ਪੇਪਰ ਪੜ੍ਹਦੇ ਨਾ ਕੋਈ ਸ਼ਾਮ ਦਾ ਸੀ ਨਾ ਕੋਈ ਲੋੜ ਸੀ ਨਾ ਕੋਈ ਪੜ੍ਹਦਾ ਸੀ। ਇੱਕ ਲੈਣ ਦੇ ਵਿੱਚ ਤਾਂ ਉਹ ਤਕਰੀਬਨ ਇੱਥੋਂ ਲਾ ਕੇ ਨਾ ਜੀ ਕੋਈ ਕਿੱਲੇ ਤੋਂ ਥੋੜ੍ਹਾ ਜਿਹਾ ਘੱਟ ਦੀ ਥਾਂ ਜਿਹੜੀ ਚੌੜਾਈ ਉਹਦੀ ਹਾਂਜੀ। ਉਹਦੇ ਲਹਿਦੇ ਪਾਸੇ ਆ ਲੈਣ ਦੇ ਵਿੱਚ ਨਾ ਐਸਾ ਤਬੇਲੇ ਸਨ ਲੈਣ ਇਹ ਲੋਕ ਮਾਲ ਬੰਨ੍ਹਦੇ ਤੇ ਚੜ੍ਹਦੇ ਪਾਸੇ ਹੁਣ ਅਸੀਂ ਤਬੇਲਾ ਪਾਇਆ ਸੀ ਨਵਾਂ। ਅੱਛਾ ਉਜੜ ਕੇ ਆ ਗਏ ਉਹ ਛੱਡੇ ਛੱਤੇ ਨਵਾਂ ਪਾਇਆ ਬਸ ਉੱਤੇ ਕੋਈ ਸਭ ਕੁਝ ਉਦੋਂ ਛਿੱਤੀ ਨਹੀਂ ਗੱਲ ਚਾਹੇ ਛਿੱਤੀ ਨਹੀਂ। ਅੱਛਾ ਉਹ ਪਾ ਕੇ ਬਸ 2 ਮਹੀਨੇ ਰਹੇ। ਬਰਾਂਡਾ ਹੁੰਦਾ ਇੰਜ ਬਣਾਇਆ ਸੀ? ਨਹੀਂ ਜੀ ਬੜਾ ਤਬੇਲੇ ਖੁੱਲੇ ਹੁੰਦੇ ਨਾ ਉਹ ਹੁੰਦੇ ਤਬੇਲੇ ਇਸ ਤਰ੍ਹਾਂ ਦੇ ਇੱਕ ਇੱਥੇ ਥੰਮ ਕਰ ਲਿਆ ਇੱਕ ਇੱਥੇ ਥੰਮ ਕਰ ਲਿਆ ਇੱਕ ਉੱਥੇ ਥੰਮ ਕਰ ਲਿਆ ਇੱਕ ਉੱਥੇ ਥੰਮ ਕਰ ਲਿਆ। ਸਮਝ ਲੱਗ ਗਈ? ਉਹਦੇ ਉੱਤੇ ਐਡੇ ਬੀਮ ਉਹ ਮੋਟੇ ਸਟੀਲ ਚਾੜ ਕੇ ਬੀਮ ਉਹਦੇ ਉੱਤੇ ਰੱਖ ਦੇਣੇ ਨੇ। ਅੱਛਾ ਉਹ ਬਣਾਇਆ ਸੀ ਉਦੋਂ? ਉਹ ਉੱਤੇ ਫਿਰ ਸਟੀਲ ਰੱਖਣੇ ਉਹ ਦੋ ਬੀਮਾਂ ਦੇ ਉੱਤੇ ਇੱਧਰ ਵੀ ਉਹਦੇ ਉੱਤੇ ਬਾਲੇ ਰੱਖਣੇ। ਉਹ ਤਕਰੀਬਨ ਕਾਫੀ ਚੌੜਾਂ ਦੇ ਵਿੱਚ ਮਾਲ ਵਿੱਚ ਡੰਗਰ ਲੋਕ ਵਿੱਚ ਰਹਿ ਜਾਂਦੇ ਚਲਦੇ ਜਿਹੜੇ ਤਗੜੇ ਬਣਾਏ ਸਨ ਐਡੇ ਤਗੜੇ ਮਤਲਬ 2 ਕਨਾਲ ਦਾ ਇਹ ਸਾਰਾ ਛਤਾ ਹੁੰਦਾ ਸੀ। ਅੱਛਾ ਵੀ ਥੰਮ ਕਰਕੇ ਨਾ ਲੱਕੜ ਆਮ ਸੀ। ਸਮਝ ਲੱਗੀ ਹੈ? ਜੇ ਉਹ ਤੋਂ ਕੋਈ ਪੇਪਰ ਪਾ ਲਿਆ ਜੋ ਜਿਹੜੇ ਬੀਮ ਚੀਰ ਕੇ ਕੱਢ ਲਏ ਹੱਥ ਨਾਲ ਚੀਰ ਪੰਨਾ ਹੀ ਨਜ਼ਰ ਖਾਣ ਉਹਨੂੰ ਆਰੇ ਕੋਈ ਨਹੀਂ ਤਾਂ। ਅੱਛਾ ਹੱਥ ਵਾਲੀ ਆ ਰਹੀ ਸੀ? ਹੱਥ ਵਾਲੀ ਆ ਰਹੀ ਸੀ ਪੰਨਾ ਹੀ ਮੈਂ ਬੋਲਦੇ ਤੋਂ ਪੰਨਾ ਹੀ ਮਸਲਨ ਦੋਹਾਂ ਪਾਸੋਂ ਫੜ ਕੇ ਦੋਹਾਂ ਪਾਸੇ ਇੱਕ ਉੱਤੇ ਲਾ ਕੇ ਸਾਰਾ ਜਿਹਾ ਸਾਂਝੀ ਉਹਨੂੰ ਖੜੀ ਕਰ ਲੈਣੀ। ਇੱਕ ਦੇ ਥੱਲੇ ਖੜ ਜਾਣਾ ਕਿਲੋ ਦੇ ਉੱਤੇ ਚੱਲਦੀ ਸੀ ਉਹ। ਅੱਛਾ ਇੱਕ ਨੇ ਉਧਰ ਪਾਸ ਫੜਿਆ ਇੱਕ ਉਧਰੋਂ? ਹਾਂ ਚੱਲਦੀ ਉਹਨੂੰ ਪਰਨਾਈ। ਅੱਛਾ ਪਰਨਾਈ ਉਹਦੇ ਨਾਲ ਚੀਰਦੇ ਸਰ ਕਹੋ ਆਰੇ ਉਹਦੇ ਕੋਈ ਸੜੋ। ਹਾਂਜੀ ਲਾਟ ਤਾਂ ਹੁੰਦੀ ਨਹੀਂ ਆਰੇ ਕਿਥੋਂ ਆਏ? ਹਾਂ ਤੇ ਉਹ ਮਤਲਬ ਬਾਲੇ ਵੀ ਉਹਦੇ ਚੀਰਦੇ ਇੱਕ ਜੋੜੀ 100 ਬਾਲਾ ਚੀਰ ਦਿੰਦੀ ਸੀ। ਹਿੰਦੂ ਤਰਖਾਨ ਜ਼ਿਆਦੇ ਹੁੰਦੇ ਸਨ ਮਿਸਤਰੀ ਇੱਕ 100 ਬਾਲਾ ਚੀਰ ਦਿੰਦੇ ਸੀ। ਉਹ ਆਪਣੇ ਪਿੰਡ ਵਿੱਚ ਲੁਹਾਰ ਹੈ? ਲੁਹਾਰ ਹੈ ਸੀ ਗਰਨਾਮ ਲੁਹਾਰ ਮੁਸਲਮਾਨ ਸੀ? ਬਾਹਮਣ। ਅੱਛਾ ਬਾਹਮਣ ਖੱਤਰੀ ਹਾਂ ਬਾਹਮਣ ਗਰਨਾਮ। ਅੱਛਾ ਪਹਿਲਾਂ ਸੀ ਸਾਹਿਬ ਦਿੱਤਾ ਉਹ ਮਰ ਗਿਆ ਸੀ। ਉਹ ਵੀ ਸਾਹਿਬ ਦਿੱਤਾ ਉਹ ਵੀ ਹਿੰਦੂ ਸੀ। ਅੱਛਾ ਇਹ ਤਿਲਗੂ ਦਾ ਪੁੱਤ ਸੀ ਗਰਨਾਮ। ਹਾਂ ਤਿਲਗੂ ਰਾਮ ਦਾ ਗਰਨਾਮ ਉਹਦਾ ਇੱਕ ਪੁੱਤ ਅਮਰ
ਅੱਛਾ ਅੱਛਾ। 2 ਪੁੱਤਰੇ ਉਹਦੇ। ਕੋਈ ਜਨਾਨੀ ਦਾ ਨਾਮ ਸੀ ਸਿੱਬੀ ਸਿੱਬੀ ਸਿੱਬੀ। ਸਿੱਬੀ ਹੂੰ ਬਿਲਕੁਲ ਹੀ ਜਾਣੇ ਉਹ। ਇੱਕ ਐਸੀ ਪੇਸੀ ਬੰਬਲ ਉਹ ਵੀ ਚਲਾ ਗਿਆ ਸੀ ਨਾਭੇ। ਉਹਦੀ ਦੁਕਾਨ ਐ ਸੀ ਬੜੇ ਚੌਕ ਦੇ ਵਿੱਚ ਨਾਲ। ਕਾਹਦੀ ਦੁਕਾਨ ਉਹਦੀ ਭਲਾ? ਦੁਕਾਨ ਖਾਲੀ ਹੋ ਪਈ ਸੀ, ਬੰਦ ਲਾ ਗਿਆ ਸੀ। ਮੈਂ ਦੇਖ ਵੀ ਤਮਾਕੂ ਪਿਆ ਦੇ ਕੇ ਤਮਾਕੂ ਲਾਉਂਦਾ ਸੀ। ਅੱਛਾ ਤਮਾਕੂ ਉੱਥੇ ਵੀ ਲੱਗਦਾ ਸੀ? ਤਮਾਕੂ ਬੜਾ ਲੋਕ ਹਰ ਘਰ ਤਮਾਕੂ ਲਾਉਂਦੇ। ਸਹੀ ਹੈ। ਤੇ ਬਾਬਾ ਜੀ ਜਿਹੜੇ ਜਿਨ੍ਹਾਂ ਤੁਸੀਂ ਨਾਂ ਦੇ ਹਲਵਾਰਾਂ ਦੇ ਇਹ ਜਿਹੜੀਆਂ ਮੰਜੀਆਂ ਠੋਕਦੇ ਆ ਪੀੜੀਆਂ ਤੇ ਤੁਹਾਡੀ ਜੋ ਸਾਰਾ ਕੁਝ ਕਰਦੇ? ਨਹੀਂ ਉਹ ਰਾਮ ਕਿਸ਼ਨ ਤਰਖਾਸ ਇਹ ਲੋਹਾ ਸੀ। ਉਹ ਰਾਮ ਕਿਸ਼ਨ ਇਹ ਲੋਹੇ ਦਾ ਸਿਰੋਂ ਕੰਮ ਕਰਦਾ ਸੀ? ਹਾਂ ਇਹ ਲੋਹੇ ਦਾ ਕੰਮ ਕਰਦਾ। ਛੁਰੀਆਂ ਬਣਾਤੀਆਂ, ਰੰਭਾ ਬਣਾਤਾ? ਛੁਰੀਆਂ ਨਹੀਂ, ਲੰਬੇ ਲੰਬੇ ਕਿਤੇ ਬਣਾਉਂਦੇ। ਹਾਂ ਫਾੜੇ ਨਹੀਂ ਹੁੰਦੇ ਲੱਗੇ ਚੱਲਦੇ ਜਿਹੜੇ ਹੱਥ ਚੱਲਦੇ ਨੇ। ਆਹੋ ਆਹੋ। ਉਹ ਠੋਕਰੇ ਮੋਟੇ ਮੋਟੇ ਕੰਮ। ਅੱਛਾ। ਟਿੰਡਾਂ ਖੂਹ ਦੀਆਂ ਟਿੰਡਾਂ ਦੇਖੇ ਕਦੇ? ਸੁਣਿਆ ਜੀ। ਲੈ ਫਿਰ ਤੂੰ ਕੀ ਦੇਖਿਆ? ਇੰਟਰਵਿਊ ਕਰਨਾ ਗਿਆ ਤੇ ਸਾਨੂੰ ਵਹਾਓਗੇ ਕਿਤੇ, ਦੱਸੋ ਵੀ ਕਿੱਥੇ ਆ? ਮੈਂ ਕਿੱਥੇ ਦਿਖਾਵਾਂ ਇੱਥੇ? ਉਹ ਖੂਹ ਦੇ ਚੱਲਦੀ ਮਾਲ। ਹਾਂਜੀ ਸਮਝ ਲੱਗੀ? ਮੇਰੇ ਕੋ ਤੁਸੀਂ ਦੱਸੋਗੇ ਸਾਨੂੰ ਇੰਜ ਜਿਵੇਂ ਵੇਖ ਰਹੇ ਹਾਂ। ਐਡੀ ਗੱਡੀ ਉਹ 2-2.5 ਪਾਣੀ ਪੈਂਦਾ ਸੀ ਹਾਂਜੀ ਮਾਲ ਟਿੰਡ ਦੇ ਵਿੱਚ। ਉਹ ਜੋੜ ਕੇ ਨਾ ਲਾ ਕੇ ਪੱਤੀਆਂ ਨਾਲ ਮੋਟੀ ਮੋਟੀਆਂ ਉਹਦੀ ਬਾਹਰ ਬਣਾ ਲੈਂਦੇ ਸਨ। 50 ਟਿੰਡਾਂ ਦੀ 40 ਦੇ ਜਿੰਨਾ ਕੋ ਮਤਲਬ ਖੂਹ ਉਹ ਫਿਰ ਚੱਲਦੇ ਹਨ। ਉਹ ਉੱਥੇ ਟੱਗੇ ਜੋੜਦੇ ਸਨ। ਉਹ ਕਿਤੇ ਉਹ ਮਸ਼ੀਨ ਸੀ ਟੱਗੇ ਗਾਦੀ ਜੋੜ ਕੇ ਨਾ ਉੱਤੇ ਹੁੰਦਾ ਸੀ ਚੱਲਣ ਉਹ ਉੱਤੇ ਚੱਲਦੀ ਮਾਲ ਫਿਰ ਉਹ ਟੱਗੇ ਗੇੜਦੇ ਸਨ। ਉਹ ਪਰ ਇੱਕ ਪਾਸੇ ਲੁੱਡੀ ਜਾਂਦੀ ਸੀ ਜਾਂ ਇੱਕ ਪਾਸੇ ਲੁੱਡੀ ਹਾਂਜੀ ਘੁੰਮਦੇ ਥਲ ਭਰੀ ਭਰੀ। ਹਾਂਜੀ ਉਹ ਜਿਵੇਂ ਤੂੰ ਕਹਿੰਦੇ ਨਾ ਸੜਕ ਮੇਰੇ ਵਿੱਚ ਉਹ ਹੁੰਦੀ ਹੈ ਭੂਰਾ ਜਿਹਾ ਜਾ ਰਿਹਾ ਚੱਲਦਾ। ਅੱਛਾ ਤੇ ਪਿੰਡ ਦੇ ਵਿੱਚ ਕੋਈ ਨਲਕੇ ਖੂਹ ਪਾਣੀ? ਨਲਕਾ 2 ਘਰ ਸਨ ਜਦੋਂ ਕਰੇ ਨਲਕੇ ਚੌਰ ਪਾਣੀ ਭਰਦਾ ਸੀ। ਤੇ ਖੂਹ ਵੀ ਐ ਪਿੰਡ 'ਚ ਪਾਣੀ? ਖੂਹ ਦੇ ਨਾਲ ਪਿੰਡ ਦੇ ਖੂਹ ਪਿੰਡ ਪਾਣੀ ਪਿੰਡ ਹੁੰਦੇ ਆ ਸੀ ਪੈੜੀਆਂ ਹੁੰਦੇ ਆ ਸੀ। ਨਹੀਂ ਪੀਣ ਵਾਸਤੇ ਮੈਂ ਸ਼ਾਇਦ ਲਾਇਆ। ਪੀਣ ਵਾਸਤੇ ਚੌਰ ਸੀ ਮੁਸਲਮਾਨ ਖੈਰੂ ਨੱਥੂ ਖੁਸ਼ੀਆ ਉਹਦਾ ਪੁੱਤ ਉਹ ਸਾਰੇ ਪਿੰਡ ਦਾ ਪਾਣੀ ਭਰਦੇ ਸਨ। ਅੱਛਾ ਮੈਂ ਉਹੀ ਕਹਿ ਰਿਹਾ ਕਿ ਉਹ ਖੂਹੀ 'ਚ ਭਰ ਕੇ ਲਿਆਂਦੇ ਕਿ ਨਲਕਿਆਂ ਤੋਂ? ਖੂਹੀ ਤੋਂ ਕੋਈ ਨਲਕਾ ਹੈ ਹੀ ਨਹੀਂ ਖੂਹੀ ਤੋਂ। ਖੂਹੀ ਦੀ ਮਸੀਤ ਵਾਲੀ ਨਾਲ ਹੀ। ਅੱਛਾ ਉਹ ਤੋਂ ਭਰ ਕੇ ਲਿਆਉਂਦੇ ਸਾਰੇ ਪਿੰਡ ਪਾਣੀ ਦਿੰਦੇ ਸਨ। ਲਹਿਰੀ ਪੱਤਿਆ ਵੱਖਰਾ ਚੌਰ ਸੀ, ਜਾਦੀ ਪੱਤਿਆ ਵੱਖਰਾ ਚੌਰ ਸੀ। ਅੱਛਾ ਅੱਛਾ। ਹਾਂ ਸੁਬਾਹ ਸ਼ਾਮ ਨੂੰ ਪਾਣੀ ਭਰਨਾ ਘੜਿਆਂ 'ਚ। ਘੜੇ ਰੱਖੇ ਸਨ 2 ਮਿੱਟੀ ਦੇ ਘੜੇ? ਮਿੱਟੀ ਦੇ। ਬਾਬਾ ਇਹਦੇ ਵਿੱਚ ਠੰਡਾ ਪਾਣੀ ਰਹਿੰਦਾ ਹੋਣਾ? ਠੰਡਾ। ਹੁਣ ਤੇ ਫਰਿੱਜਾਂ ਆ ਗਈਆਂ ਤੇ ਜਦੀਦ। ਉਹ ਚੰਗਾ ਸੀ ਕੰਮ। ਸਹੀ ਹੈ। ਤੇ ਬਾਬਾ ਜੀ ਦੁਕਾਨਾਂ ਪਰਚੂਨ ਦੀਆਂ ਵੀ ਹੋਣਗੀਆਂ ਪਿੰਡ 'ਚ? ਨਹੀਂ 1-2 ਹੈ ਸੀ ਕਿਸੇ ਦੀ? ਬਲੀ ਦੀ ਰਾਜਪੂਤ ਸੀ ਬਲੀ। ਉਹਦੀ ਦੁਕਾਨ ਦੀ ਪਰਚੂਨ। ਮੁਸਲਮਾਨ ਸੀ? ਹਾਂ ਮੁਸਲਮਾਨ ਸੀ। ਉਹ ਨਥੇ ਬੈਠਾ। ਅੱਛਾ ਅੱਛਾ। ਮਰ ਗਿਆ। ਅੱਛਾ ਅੱਛਾ ਹੈ ਇਹ ਕਾਲੂ ਬਾਣੀ ਦੀ ਦੁਕਾਨ ਹੁੰਦੀ ਸੀ। ਉਹ ਖੰਡ ਦੇ ਖਿਡੌਣੇ ਬਾਲਾਂ ਵਾਸਤੇ ਲੈਟਰ ਪਾਉਂਦੇ ਰੱਖਿਆ ਸੀ। ਕਪਾਹ ਕੂਹ ਲੈ ਕੇ ਲੋਕਾਂ ਨੂੰ ਦੇਂਦਾ ਸੀ ਕਾਲੂ ਬਾਣੀਆਂ। ਤੇ ਕੋਈ ਪਿੰਡ ਦੇ ਨਾਲ ਕੋਈ ਆਪਣਾ ਕੋਈ ਪੁਰਾਣਾ ਦਰਬਾਰ ਉਦੋਂ ਹੈ ਸੀ? ਕੋਈ ਦਰਬਾਰ ਛੇਲਾ ਲੱਗਦਾ? ਹਾਂ ਮੇਲਾ ਛੇਲਾ ਕੋ ਲੱਗਦਾ ਪਿੰਡ 'ਚ? ਕੋ ਲੱਗੇ ਮੇਲਾ ਕਿਦਾਲੇ ਪਾਸੇ ਸਾਡੇ ਕਹਿੰਦੇ ਮਾੜੀ ਹੈ ਮਾੜੀ ਵਾਲਾ ਮੇਲਾ ਮਾੜੀ ਦਾ ਮੇਲਾ। ਉਹ ਸਾਡੇ ਪਿੰਡ ਦੀ ਲੱਗਦੇ ਲੈ 2-3 ਕਿੱਲੇ ਹਟਵਾ ਵਿੱਚ ਝਾੜੀਆਂ ਜਿਹੀਆਂ ਖੜੀਆਂ ਤੇ ਉੱਥੇ ਮੈਂ ਦੇਖਿਆ ਦੁਕਾਨਾਂ ਜੀਆਂ। ਅੱਛਾ ਅੱਛਾ। ਮੈਂ ਛੋਟਾ ਜਿਹਾ ਸੀ ਨਾ ਉੱਥੇ ਵੀ ਕਹਿੰਦੇ ਮਾੜੀ ਦਾ ਮੇਲਾ ਹੈ। ਬਿੱਲੋਂ ਲੱਗਦਾ ਉਹ ਗੁੱਗੀ ਦਾ ਮੇਲਾ ਸੀ। ਜਦੋਂ ਮਾੜੀ ਲੱਗਦਾ ਸੀ ਕਿ ਮੇਲਾ ਬੜਾ ਵੱਡਾ 3 ਦਿਨ ਰਹਿੰਦਾ ਸੀ। ਇੱਕ ਜਰਗ ਲੱਗਦਾ ਸੀ ਬੜਾ ਵੱਡਾ ਮੇਲਾ 3 ਦਿਨ ਰਹਿੰਦਾ ਸੀ। ਕੰਡੇ ਬੰਦੇ ਮੰਡੀ ਲੱਗਦੀ ਸੀ ਉਹ ਵੀ 3 ਦਿਨ ਰਹਿੰਦੀ ਸੀ। ਤੇ ਬਾਬਾ ਜੀ ਪਿੰਡ ਦੇ ਵਿੱਚ ਜਿਹੜੇ ਸਿੱਖ ਸਨ ਉਹ ਕੋਈ ਆਪਣੀ ਲੋਹੜੀ ਛੋੜੀ ਆਪਣੇ ਉਹ ਤਿਉਹਾਰ ਮਨਾਉਂਦੇ ਹੁੰਦੇ ਹਨ? ਉਹ ਆਪਣੇ ਤੌਰ ਤੇ ਮਨਾਈਆਂ ਤੇ ਉਹ ਸਾਨੂੰ ਕੋਈ ਅਸੀਂ ਉਹਨੂੰ ਕੋਈ ਸਾਡੇ ਵੈਸੇ ਅਸੀਂ ਮੁਸਲਮਾਨ ਜੀ ਤਕੜੇ ਸਾਂ। ਸਮਝ ਲੱਗੀ ਹੈ ਨਾ? ਆਜ ਦਾ ਸਿੱਖ ਜਿਹੜੇ ਨਾ ਸਾਡੇ ਕੋਲ ਡਰਦੇ ਸਨ। ਤੁਹਾਡੀ ਆਬਾਦੀ ਜ਼ਿਆਦਾ ਸੀ ਨਾ? ਨਹੀਂ ਆਬਾਦੀ ਚੋਰੀ ਸੀ ਲੜਾਕੇ ਸਨ। ਅੱਛਾ। ਹਾਂ ਇੱਕ ਦਿਨ ਮੈਂ ਕਹਾਣੀ ਸੁਣਾਵਾਂ। ਜੰਮੂ ਮਾਈ ਦਾ ਮੇਲਾ ਲੱਗਦਾ ਸੀ। ਅੱਛਾ। ਉਹ ਇੱਕ ਸਾਡੇ ਪਿੰਡ ਹਰਦੈਤ ਸ਼ਾਹ ਫਕੀਰ ਸੀ। ਫਕੀਰਾਂ ਦੇ ਘਰ 10-8 ਸਾਲ ਉੱਤੇ ਪਿੰਡ ਚ। ਅੱਛਾ। ਤਕੜੇ ਤਕੜੇ ਜਵਾਨ ਬਹੁਤ ਵੱਡੇ ਮੋਟੇ ਮੈਂ ਪਰਵਾਰੀ 2-3 ਮੈਂ ਫੜ ਚੁੱਕ ਲੈ ਜਾਂਦੇ। ਉਹਦੇ ਨਾਲ ਸੂਟਾ ਭਰ ਗਿਆ ਮਾਰਿਆ ਸਿੱਖ ਦੇ ਮੂੰਹ 'ਚ। ਸਿੱਖ ਮਰਾਂ ਲੈ ਪਿੰਡੀ ਲੋਕਾਂ ਕਰ ਉਹ ਕਹਿੰਦੇ ਮੁਸਲਮਾਨਾਂ ਨੂੰ ਕੁੱਟੋ ਅੱਜ। ਕੁੱਟ ਕੇ ਕਹਿੰਦੇ ਕੁੱਟ ਕੇ ਨਾ ਇਹਦੇ ਪਿੰਡ ਛੱਡ ਕੇ 2-3 ਮੀਲ ਸਾਰਾ ਪਿੰਡ ਉੱਥੋਂ ਇਹ ਕੁੱਟ ਕੇ ਨਾ ਉੱਥੇ ਛੱਡ ਕੇ ਆਉਣੇ ਨੇ। ਇਹਨਾਂ ਤੰਗ ਕਰਿਆ ਪਿਆ ਕਹਿੰਦੇ। ਅੱਛਾ। ਇਹਨਾਂ ਨੂੰ ਪਤਾ ਲੱਗ ਗਿਆ ਖਾਲੀ ਤਾਂ ਅੰਗਰੇਜ਼ ਦਾ ਰਾਜ ਚ ਸੋਟਾ ਨਹੀਂ ਜਾਣਦਾ ਮੇਲਿਆਂ ਚ। ਹਾਂ ਨਾ ਸਾਂਭਾ ਸੋਟਾ ਨਾ ਖਾਲੀ ਸੋਟਾ ਖੋਲ ਹੁੰਦੇ ਸੀ ਪੁਲਿਸ ਬੈਠੀ ਹੁੰਦੀ। ਉਹ ਵੀ ਖੋਲ ਹੁੰਦੇ ਸਨ। ਪੁਲਿਸ ਕੱਢੀ ਹੁੰਦੀ ਅੰਗਰੇਜ਼ ਨੇ ਮੇਲਿਆਂ ਤੰਬੂ ਲੱਗਿਆ ਹੁੰਦੀ। ਤੇਰੇ ਕੋਲ ਸੋਟਾ ਫੜ ਕੇ ਖੋਲਿਆ ਮੇਰੇ ਕੋਲ ਸੋਟਾ ਫੜ ਕੇ ਖਾਲੀ ਹੱਥ। ਉਹ ਇਕੱਠੇ ਹੋ ਗਏ 500 ਸਿੱਖ
ਨਹਿਰ ਵਗਦੀ ਨਹਿਰ ਵੱਡੀ ਅੱਛਾ। ਹਾਂਜੀ ਹਾਂਜੀ। ਉੱਥੇ ਪਾਈਆਂ ਨੇ ਚੂੜੀ, ਆਪਾਂ ਸਾਹ ਖਾਂਦੇ ਨਾ, ਉਹਨਾਂ ਪਾਈਆਂ ਚੂੜੇ ਵਿੱਚ ਭੱਜਣਾ ਨਹੀਂ। ਕਹਿੰਦੇ ਵੀ ਠੀਕ ਹੈ। ਅੱਛਾ, ਸਿੱਖਾਂ ਨੇ ਆਪਾਂ ਚ ਕੋਈ ਪਾਈ ਉਹ ਆਪਣੀ ਮਤਲਬ ਸੌ ਪਾਈਆਂ ਨਾ ਵੀ ਭੱਜਣਾ ਨਹੀਂ ਉਹਨਾਂ ਕੋਲ। ਅੱਛਾ। ਉਹ ਜਦ ਦੇਖੇ ਨਾ ਮਤਲਬ ਕੋਲ ਹੁੰਦੇ ਸਨ ਉੱਥੇ ਲੜਾਈ ਹੋਈ ਸੀ। ਉਹ ਜੇ ਮੁਸਲਮਾਨ ਥਾਣਾ ਚੱਲਦਾ ਸੀ ਝੁੰਡਾ ਵਾਲਾ ਸ਼ਕੂਰ ਖਾਂ, ਸਾਡੇ ਪਿੰਡ ਦਾ ਤਲਕ, ਮੇਰੇ ਪਿਓ ਨਾਲ ਬਹੁਤ ਤਲਕ ਸੀ ਉਹਦਾ। ਉਹ ਕਹਿੰਦੇ ਵੀ ਖੱਤਰੀ ਸਨ, ਉਹ ਕੋਲੀਆਂ ਚਲੇ, ਕਹਿੰਦੇ ਅੱਜ ਇਹ ਪਿੰਡ ਦਾ ਪਤਾ ਲੱਗਣਾ ਕਿਉਂ ਇਹ ਖੱਤਰੀ ਨੂੰ ਲੁੱਟਦੇ ਰਹੇ ਸਾਡੇ ਪਿੰਡ ਵਾਲੇ। ਉਹ ਲੈ ਜੀ ਕੁੱਟ ਕੇ ਫਿਰ ਨਹਿਰ ਖੱਤੇ ਸਨ ਸਾਰੇ, ਜਿੱਥੋਂ ਅਸੀਂ ਫਿਰ ਆ ਗਏ, ਸਾਡੇ ਨੇੜੇ ਕੋਈ ਨਹੀਂ ਆਇਆ। ਅੱਛਾ। ਕੁੱਟ ਕੇ ਨਾ 500-600 ਕੋਈ ਤਾਂ ਭੱਜ ਕੇ ਕੁੱਟ ਕੇ ਨਹਿਰ ਛੱਤੇ। ਉਹ ਇਸ ਵਾਰ ਸਾਡਾ ਪਿੰਡ ਬਿਲਕੁਲ ਅਮਨ ਆਇਆ। ਤੇ ਜਦੋਂ ਬਜ਼ੁਰਗੋ ਈਦ ਆਉਂਦੀ ਸੀ ਵੱਡੀ, ਕੁਰਬਾਨੀ ਵਾਲੀ ਈਦ, ਉਦੋਂ ਕੋਈ ਕੁਰਬਾਨੀ ਤੋਂ ਕਿਤੇ ਰੌਲਾ ਨਹੀਂ ਸੀ? ਕੁਰਬਾਨੀ ਬੱਕਰੇ ਛਤਰੇ ਗਾਂ ਵਗੈਰਾ? ਗਾਂ ਦੇ ਸਾਡੇ ਗੋਸ਼ਤ ਖਾਂਦੇ ਕੋਈ ਨਹੀਂ, ਸਾਡੇ ਗੋਸ਼ਤ ਉਂਝ ਹੀ ਬਣਾ ਕੱਲ ਨੂੰ ਸਾਨੂੰ ਡੱਕ ਵੀ ਕੋਈ ਨਹੀਂ ਸਕਦਾ। ਖਾਂਦੇ ਸੀ ਬੱਕਰੇ ਬਸੇਰੇ, ਛੱਤੇ ਦਾ ਗੋਸ਼ਤ ਨਹੀਂ ਖਾਂਦੇ। ਇਹ ਕਾਲਾ ਭੇਡ ਦਾ ਗੋਸ਼ਤ ਹੈ, ਬੱਕਰੇ ਖਾਂਦੇ ਦਾ। ਅੱਛਾ ਬਜ਼ੁਰਗੋ, ਜਿਹੜਾ ਤੁਸੀਂ ਦੱਸਿਆ ਉਹ ਸਿੱਖਾਂ ਦੇ ਹਾਂ ਕੋਈ 4-5 ਘਰ, ਉਹਨਾਂ ਚੋਂ ਨਾਂ ਕੁਛ ਤਾਂ ਕਿਤੇ ਤੁਹਾਨੂੰ ਨਾਂ ਯਾਦ? ਤੇ ਦੱਸਿਆ ਕਿ ਸੁੱਚਾ ਸਿੰਘ, ਕੇ ਸਿੰਘ, ਜਮੇਰ ਸਿੰਘ, ਲਾਲੂ ਹੈ। ਹਾਂ, ਇਹ 4-5। ਤੁਹਾਡੀ ਉਮਰ ਦਾ ਕੋਈ ਨਹੀਂ ਸੀ 8-10 ਸਾਲ ਦਾ ਉਸ ਟਾਈਮ? ਉਹ ਸਾਰੇ ਮੇਰੇ ਆਣ ਦੇ ਸੀ, ਉਹ ਮਰ ਗਏ ਉਹਨੇ। ਉਹ ਜਿਹੜਾ ਕੋਈ ਬਚਿਆ ਉਹ ਜਮੇਰ ਦਾ ਮੁੰਡਾ ਸੀ, ਉਹਨਾਂ ਸੀ ਗੁਰਨਾਮ ਸਿੰਘ। ਉਹ ਫੌਤ ਹੋ ਗਿਆ, ਉਹ ਮੁਲਾਜ਼ਮ ਸੀ ਗੁਰਦੇਵ, ਉਹ ਫੌਤ ਹੋ ਗਿਆ। ਉਹਦਾ ਤੁਹਾਨੂੰ ਕਿਵੇਂ ਪਤਾ ਲੱਗਾ ਫੌਤ? ਤੁਹਾਨੂੰ ਕਿਵੇਂ ਪਤਾ ਲੱਗਾ ਮਰ ਗਿਆ? ਸੁਣਾ ਉਹਦੇ ਮੈਂ ਪੁੱਛਿਆ ਸੀ ਨਾ। ਅੱਛਾ ਅੱਛਾ। ਉਹ ਕਹਿੰਦੇ ਫੌਤ ਹੋ ਗਿਆ। ਅੱਛਾ। ਤਕਰੀਬਨ ਸਾਰੇ ਮਰ ਗਏ। ਇੱਕ ਪ੍ਰੀਤਮ ਹੈਗਾ, ਚਮਾਰ ਸੀ ਉਹ। ਅੱਛਾ। ਉਹ ਮੈਨੂੰ ਫੜ ਕੇ ਫੋਨ ਕੀਤਾ, ਤਾਰ ਕੇ ਕਹਿੰਦਾ ਇਸ ਵੇਲੇ ਮੇਰੀ ਉਮਰ 102 ਸਾਲ ਹੈ। ਮੈਂ ਇਕੱਲਾ ਹੀ ਰਹਿ ਗਿਆ ਕਹਿੰਦਾ। ਫਿਰ ਚਮਾਰ ਸਨ, ਸੁਰਜਰ ਚਮਾਰ, ਹਰੀਆ ਚਮਾਰ, ਚਾਰੂ ਚਮਾਰ, ਹਾਂਜੀ ਇਹ ਚਮਾਰ ਸਨ। ਅੱਛਾ ਅੱਛਾ। ਚੂੜੀ ਮਨਸਾ ਚੂੜਾ ਸੀ, ਰਲਾ ਚੂੜਾ ਸੀ, ਕੇਰੂ ਚੂੜਾ ਸੀ, ਜਮੇਰ ਚੂੜਾ ਸੀ, ਕੇਰੂ ਚੂੜਾ ਸੀ, ਇਹ ਚੂੜੇ ਸਨ। ਭਾਊ ਚੂੜਾ ਸੀ, ਹਜੂਰਾ ਚੂੜਾ ਸੀ, ਇਹ 2-3 ਚੂੜੇ ਲੈ। ਅੱਛਾ ਅੱਛਾ। ਤੇ ਮੇਰੇ ਕੋ ਮੇਲ ਵਰਤਨ ਕਿਵੇਂ ਦਾ ਸੀ ਸਾਰੇ ਮਜ਼ਹਬਾਂ ਦਾ, ਸਿੱਖਾਂ ਦਾ, ਮੁਸਲਮਾਨਾਂ ਦਾ, ਚੂੜਿਆਂ ਨਾਲ ਸਾਰੇ? ਮੈਂ ਕਿਹਾ ਸਭ ਇੱਕ ਮਿਕ ਸੇ ਕੋਈ ਜੁਦਾਈ ਨਹੀਂ ਸੀ ਬਿਲਕੁਲ। ਹੈ ਅਸੀਂ ਉਹਦੇ ਚ ਖਾਓ, ਸਾਡੇ ਘਰ ਈਦ ਦੇ ਉੱਤੇ ਨਾ ਵੱਡੀ ਦੀ ਆਵਾਜ਼ ਆ ਕਿ ਚਲੋ ਗੋਸ਼ਤ ਖਾਈਏ ਚੱਲ ਕੇ। ਹੈ ਕੋਈ ਪਰਹੇਜ਼ ਨਹੀਂ, ਜਾ ਕੇ ਸਾਡੇ ਘਰੇ ਖਾਣਾ, ਸਾਡੇ ਪੀਣਾ। ਅਸੀਂ ਉਹਦੇ ਸਿੱਖ ਜਾ ਕੇ ਆਬਾਦੀ ਦੀ। ਤੇ ਕੋਈ ਸ਼ਾਦੀਆਂ ਵਿਆਹਾਂ ਤੇ ਵੀ ਹੈ ਸੀ ਕਿਸੇ ਨਾਲ ਮਿਲਣ ਜੁਲਣ ਕਿ ਨਹੀਂ? ਹੈ ਮਿਲਣ ਵਰਤਨ ਕੋਈ ਸ਼ਾਦੀ ਵਿਆਹਾਂ ਤੇ ਹੈ ਸੀ ਕਿਸੇ ਨਾਲ ਕਿ ਨਹੀਂ? ਸਾਰਿਆਂ ਨਾਲ ਮਿਲ ਵਰਤ ਸੀ। ਇਧਰ ਇਹਨੂੰ ਫੜ ਲਓ। ਸ਼ਾਦੀ ਵਿਆਹਾਂ ਤੇ ਸਾਦੇ ਇੱਕ ਦੂਸਰੇ ਨੂੰ? ਹਾਂ, ਨਿਉਂਦਰਾ ਭਾਜੀ ਆ ਸੀ ਸ਼ਾਦੀਆਂ ਤੇ, ਸਾਰਿਆਂ ਵਿਆਹਾਂ ਤੇ? ਵਿਆਹਾਂ ਜਾਂਦੇ ਸਾਡੀ ਬੜੇ, ਮੈਂ ਤਾਂ ਨਹੀਂ, ਸਾਰੇ ਜਾਂਦੇ ਸਨ। ਨਿਆਣੇ ਭਾਜੀ ਵਾਲੇ ਸਾਰੇ ਜਾਂਦੇ ਸਨ ਜੱਜਾਂ ਦੇ ਨਾਲ। ਅੱਛਾ। ਹਾਂ। ਖਾਣ ਪੀਣ ਸੁੱਕੀ ਦੇ ਰੋਟੀਆਂ ਲੱਗਦਾ ਪਕਵਾ ਲੈਂਦੇ? ਨਹੀਂ, ਮਤਲਬ ਹੈ ਨਾ ਰੋਟੀ ਪਕਾ ਜਾਂਦੀ ਸੀ ਮੁਸਲਮਾਨਾਂ ਦੀ, ਵੀ ਆਏ ਨੇ ਮੁਸਲਮਾਨ ਘਰ ਉਹਨਾਂ ਵੀ ਰੋਟੀ ਪਾ ਮੁਸਲਮਾਨ ਆਏ ਨੇ। ਉਹ ਤਾਂ ਵਿੱਚ ਝਟਕਾ ਵੀ ਕਰ ਲੈਂਦੇ ਸਾਂ। ਝਟਕਾ ਸਮਝਦਾ? ਉਹ ਤੇ ਆਪਣੇ ਲਈ ਕਰਦੇ ਹੋਣਗੇ, ਮੁਸਲਮਾਨਾਂ ਵਾਸਤੇ ਤੇ ਲੱਗਦਾ ਬਣਵਾ ਲੈਂਦੇ ਹੋਣਗੇ। ਆਹੋ, ਮਾਰ ਕੇ ਤਲਵਾਰ ਸਿਰ ਲਾ ਲਾ ਕੇ ਝਟਕਾ। ਬਾਬਾ ਜੀ ਉਦੋਂ ਦੌਰ ਜਿਹੜਾ ਅੰਗਰੇਜ਼ ਦਾ ਹੁੰਦਾ ਸੀ, ਕਿਵੇਂ ਦਾ ਦੌਰ? ਸਹੀ ਸੀ ਉਹ ਦੌਰ? ਬਿਲਕੁਲ ਸਹੀ ਸੀ, ਕੁੱਤਿਆਂ ਨਾਲ ਚੰਗਾ ਸੀ। ਦੇਖੋ ਮਤਲਬ ਉਦੋਂ ਇਨਸਾਫ ਸਹੀ ਮਿਲਦਾ ਹੁੰਦਾ ਸੀ? ਇਨਸਾਫ ਸਹੀ ਜੀ ਅੰਗਰੇਜ਼ ਦੇ ਤੋਂ। ਕਿਉਂ? ਬਿਲਕੁਲ। ਜੇ ਕਤਲ ਹੋ ਗਿਆ ਨਾ, ਉਹ ਘਰ ਪਿੰਡ ਵਾਲੇ ਗੱਲਾਂ ਕਰਨ ਲੱਗ ਜਾਂਦੇ ਸੀ ਵੀ ਆਏ ਨੇ ਫਾਇਲ ਲੱਗ ਜਾਣਾ, ਜਾਂ ਕਾਲੇ ਪਾਣੀ। 2 ਸਜ਼ਾਵਾਂ ਸੀ ਅੰਗਰੇਜ਼ ਕੋਲ, ਜਾਂ ਕਾਲੇ ਪਾਣੀ ਜਾਂ ਸਜ਼ਾਏ ਮੌਤ, 2 ਇੱਕ। ਬਾਬਾ ਜੀ ਉਦੋਂ ਧੀਆਂ ਭੈਣਾਂ ਦਾ ਹਯਾ ਕਿਵੇਂ ਦਾ ਸੀ? ਬਹੁਤ ਵੱਡਿਆਂ ਦਾ ਬਹੁਤ ਪਿਆਰ ਸੀ, ਬਹੁਤ ਪਿਆਰ ਸੀ। ਹੁਣ ਦਾ ਦੋਨਾਂ ਦਾ ਕੀ ਡਿਫਰੈਂਟ, ਥੋੜਾ ਦੱਸੋ। ਹਾਂ, ਹੁਣ ਤਾਂ ਬਹੁਤ ਫਰਕ ਹੈ। ਉਦੋਂ ਇੱਕ ਧੀਆਂ ਭੈਣਾਂ ਗਲੀਆਂ ਜਿਹਨੇ ਜਾਣ ਦਿੰਦੇ, ਹਾਂਜੀ, ਜਿਹਨੇ ਜ਼ਿਆਦਾ ਰਾਤ ਨੂੰ ਪੇਕੇ ਪਿੰਡ ਵੀ ਹੈ ਨਾ, ਰਾਤ ਨੂੰ ਜਾਣਾ ਹੈ। ਲੈਟਰਿਨ ਕੋਲ ਉਦੋਂ ਵੀ ਰਾਤ ਨੂੰ ਜਾਂਦੀ ਹੋਣੀ ਬੀਬੀਆਂ? ਬੀਬੀਆਂ ਬਾਹਰ ਵੀ? ਉਦੋਂ ਮੈਂ ਬਾਹਰ ਨਹੀਂ, ਚੂੜੀਆਂ ਰੱਖੀਆਂ ਤਾਂ, ਲੈਟਰੀਨਾਂ ਬਣੀਆਂ ਤਾਂ। ਅੱਛਾ ਅੱਛਾ। ਉਹ ਜੀ ਮਤਲਬ ਬਣਾਏ ਸਨ, ਉਹ ਕੋਈ ਜਗ੍ਹਾ ਮਖਸੂਸ ਕੀਤੀ ਹੋਣੀ ਆਲੇ ਦੁਆਲੇ? 4 ਦੀਵਾਰੀ। ਹਾਂ। ਅੱਛਾ ਅੱਛਾ, ਸਹੀ ਹੈ। ਤੇ ਬਾਬਾ ਜੀ ਫਿਰ ਉਹ ਕਿਵੇਂ ਨਿਕਲੇ ਸੀ ਉਧਰੋਂ ਜਦੋਂ ਆ ਵੰਡ ਹੋਈ ਏ?
ਆ ਗਦਰ ਮਚਿਆ, ਹਾਂ ਇਹ ਕਿਵੇਂ ਪਤਾ ਲੱਗਿਆ ਤੇ ਕਿਵੇਂ ਸ਼ੁਰੂ ਹੋਇਆ? ਉਹ ਬਾਬੇ ਨੂੰ ਉਹਦਾ ਯਕੀਨ ਵੀ ਕੋਈ ਨਹੀਂ ਕਿ ਨਹੀਂ ਐਵੇਂ ਬਸ ਫਾਇ ਕੋਈ ਨਹੀਂ ਜਾਣਾ ਤੇ ਜੇ ਜਾਣਾ ਤੇ ਸਾਡਾ ਪਿੰਡ ਜਿਹੜਾ ਕਹਿੰਦੇ ਅਸੀਂ ਨਹੀਂ ਜਾਣਾ, ਅੱਛਾ ਇੱਥੇ ਹੀ ਮਰਨਾ ਹੈ। ਅੱਛਾ। ਅਸੀਂ ਪਿੰਡ ਕਿਉਂ ਛੱਡੀਏ? ਹੂੰ ਚਾਰ ਸਵੇਰੇ ਚੰਦ ਚੁੰਦਾ ਚਪੜੌਦਾ ਹੂੰ ਮੁਸਲਮਾਨ ਭੱਜਿਆ ਸੀ ਰਾਤੋਂ ਰਾਤ ਕੋਟਲਾ, ਅੱਛਾ। ਮਲੇਰ ਕੋਟਲਾ। ਉੱਠਣ ਕਿਉਂ ਲੱਗ ਪਏ? ਕਿ ਹਮਲੇ ਹੋਣ ਲੱਗ ਪਏ? ਹਾਂ ਉੱਠਣ ਕਿਉਂ ਲੱਗ ਪਏ ਲੋਕੀ? ਹਮਲੇ ਹੋਣ ਲੱਗ ਪਏ? ਹਮਲੇ ਹੋ ਲੱਗ ਨਾਲ ਹਾਂ। ਸਿੱਖਾਂ ਦੇ ਜਥੇ ਬਣੇ ਸਨ, ਅੱਛਾ 4-4 500 ਦਾ। ਅੱਛਾ। ਉਦੋਂ ਪਿੰਡ ਜਾ ਵੜਨਾ, ਉਹ ਤੋਂ ਅਗਲਾ ਦੇ ਪਿੰਡ ਨੂੰ ਹੈ ਮੁਸਲਮਾਨ ਫਿਰ ਲੁੱਟਾ ਲੁੱਟੀ ਕਰਨੀ ਦੇ ਨਾਲ ਲੁੱਟਾ ਮਾਰੀ ਕਰਨੀ। ਮੁਸਲਮਾਨ ਫਿਰ ਲੜਦੇ ਕੋ ਉਹਨੇ ਆਪਣੇ ਬਾਲਾਂ ਨੂੰ ਸੰਭਾਲਦੇ। ਹੂੰ ਉਹ ਇਸ ਵਾਸਤੇ ਨਾ ਫਿਰ ਉਹ ਅੱਗਾ ਨਾਲ ਫੇਰ ਕਹਿੰਦੇ ਚੱਲੀਏ। ਚਾਰ ਫੇਰ ਸਾਰੇ ਲੋਕ ਉੱਠ ਲਏ ਸਨ। ਹੂੰ ਪਿੰਡ ਨਹੀਂ ਸੀ ਉੱਠਿਆ ਤੁਹਾਡਾ? ਫੇਰ ਕਹਿੰਦੇ ਇੱਥੇ ਹੀ ਮਰਨਾ। ਅੱਛਾ। ਉਹ ਫਿਰ ਕੁਝ ਬੰਦੇ ਸਾਡੇ ਕੋਟਲੇ ਆਏ ਸੀ ਰਾਤੋਂ ਰਾਤ ਭੱਜ ਕੇ। ਕੋਟਲਾ ਮਲੇਰ ਕੋਟਲਾ ਸੀ ਨਾ, ਹਾਂ ਉੱਥੇ ਆ ਗਏ ਸਨ। ਅੱਛਾ। ਉੱਥੇ ਜਿਹੜੇ ਬੰਦੇ ਸਾਰੇ ਲੋਕ ਸਦਰਾ ਸੀ ਸਾਡੇ ਗਮਾਨ ਹੀ ਦਿਓ, ਉਹ ਛੜਾਈ ਸੀ ਜਵਾਨ ਚਲਾ ਸੀ। ਅੱਛਾ। ਉਹ ਕਹਿੰਦੇ ਸਦਰਿਆ ਤੂੰ ਲਿਆ ਪਿੰਡ ਨੂੰ ਕੱਢ ਕੇ ਜੇ ਕਿਸੇ ਤਰੀਕੇ ਨਾਲ ਪਿੰਡ ਲੈ ਕੇ ਆਵੇ, ਨਹੀਂ ਉਹਨੇ ਮਰ ਜਾਣਾ। ਤਲਾਹ ਦੀ ਤੁਹਾਨੂੰ ਕਿਸੇ ਬੰਦੇ ਨੂੰ ਹੂੰ ਨਹੀਂ ਉਹ ਪਿੰਡ ਦੇ ਮਰ ਜਾਣਾ। ਹੂੰ ਉਹ ਰਾਤ ਨੂੰ ਕੁਰਸੀ ਬੈਠਿਆ, ਸੂਰ ਜੇਲ੍ਹ ਚ ਕਈ ਵਾਰ ਉਹ ਪਿੰਡ ਆ ਗਿਆ ਸੀ। ਅੱਛਾ। ਇਹ ਕੌਣ ਆਇਆ? ਸਦਰਾ ਬਲਦ ਮੰਗਤਾ ਹੂੰ ਮੁਸਲਮਾਨ ਸੀ, ਰਾਜਪੂਤ। ਅੱਛਾ। ਉਹਨੇ ਆ ਕੇ ਪਿੰਡ ਦੇ ਵਿੱਚ ਪੱਲਾ ਫੇਰਿਆ ਵੀ ਫਟਾਫਟ ਨਿਕਲ ਚਲੋ। ਹੂੰ ਕਹਿੰਦਾ ਕੀ ਹੈ? ਕਹਿੰਦੇ ਆਪਣੇ ਵਾਸਤੇ ਮਿਲਟਰੀ ਕੋਟਲੇ ਦੀ ਆ ਗਈ ਮੁਸਲਮਾਨ, ਆਪਣੇ ਇਮਰਾਨ ਵਾਸਤੇ, ਹੂੰ ਆਪਣੀ ਨਹਿਰ ਤੇ ਉਸ ਚਲੋ ਫਟਾਫਟ। ਹੂੰ ਸਾਰੇ ਪਿੰਡ ਨੇ ਗੱਡੇ ਜੋੜੇ, ਸਮਾਨ ਥੋੜਾ ਰੱਖਿਆ ਤੋਤੇ। ਹੂੰ ਜ਼ਿਆਦਾ ਨਹਿਰ ਤੋਂ ਮਿਲਟਰੀ ਕੋਈ ਵੀ ਨਾ, ਉਹ ਦਬਕਾ ਬੁੱਤਾ ਮਾਰਿਆ। ਇਹ ਸਾਰਾ ਪਿੰਡ ਦੇ ਤੁਰ ਪਿਆ। ਤੁਸੀਂ ਆਪਣੇ ਥੋੜੇ ਘਰ ਦੇ ਵੀ ਦੱਸੋ, ਤੁਸੀਂ ਘਰੋਂ ਕੀ ਕੁਝ ਲਿਆ? ਤੁਸੀਂ ਕਿਵੇਂ? ਕੀ ਕੁਛ ਲਿਆ? ਇੱਕ ਮਣ ਕਣਕ, ਅੱਛਾ। ਇਹ ਦੋਲੇ ਉਹਦੇ ਵੱਡੇ ਵੱਡੇ ਪੈਣ ਵਾਸਤੇ। ਰਜਾਈ ਜੀ ਕੋਈ ਨਹੀਂ ਸੀ ਲਈ। ਹੂੰ ਆ ਜਾ ਸਮਾਨ ਨਿਕਲ ਲਿਆ। ਗੱਡਾ ਵੀ ਜੋੜਿਆ ਆਪਣਾ? ਹਾਂ ਗੱਡਾ ਵੀ ਜੋੜਿਆ। ਅੱਛਾ। ਜੇ ਮੱਝਾਂ ਥੱਜੇ ਸੂਈਆਂ ਉਹ ਉੱਥੇ ਖੜੀਆਂ ਨੇ ਕਿੱਲਿਆਂ ਤੇ। ਟੱਗਾ ਇੱਕ ਜੋ ਜੋੜੀ ਹੈ ਗੱਡੇ ਨੂੰ, ਬਾਕੀ ਉੱਥੇ ਖੜੀਆਂ ਨੇ। ਖਾਲੀ ਬੂਹੇ ਛੱਡ ਕੇ ਤੁਰੇ। ਉੱਥੇ ਦੇ ਲੋਕ ਲੱਗੇ ਉਹਨੂੰ ਗਾਲਾਂ ਕੱਢਣ ਹੂੰ ਵੀ ਤੂੰ ਸਾਨੂੰ ਧੋਖਾ ਕੀਤਾ, ਤੂੰ ਕਿਉਂ ਧੋਖਾ ਦਿੱਤਾ, ਇੱਥੇ ਕਿੱਥੇ ਫੌਜ? ਹੂੰ ਉਹ ਵਿੱਚ ਕਹਿੰਦੇ ਮੋਚਲੀ ਵਿੱਚ ਨੇ ਯਾਰ ਰਾਜ ਉਹ ਕਹੇ ਮੋਸਣਾ ਕੀ ਹੈ। ਹੂੰ ਉਹ ਨਾ ਦੀ ਪੜਦੀ ਸੀ। ਅੱਛਾ। ਲਾਗੋ ਨਾਰ ਸੀ ਨੰਗ ਦੀ? ਹਾਂ ਨਾ ਸੀ ਪੜਦੀ ਸੀ, ਜਿੱਥੇ ਉਹ ਜਾਣਾ ਸੀ ਕੋਟਲੇ ਨੂੰ। ਹੂੰ ਮਲੇਰ ਕੋਟਰੇ ਜਾਣਾ ਸੀ? ਮਲੇਰ ਕੋਟਲੇ। ਹੂੰ ਉੱਥੇ ਜੇ ਟੋਪੇ ਨੇ ਜੀ, ਹੂੰ ਜਿਹੜੇ ਮੁੰਡੇ ਸਨ ਚੰਗੇ ਜਵਾਨ, ਮੈਂ ਤਾੜ ਕੇ ਜਵਾਨ ਮੁੰਡੇ ਹਾਂ ਹਾਂ ਕਿ 100 ਹੋਣਾ ਘੱਟ ਹੋਣਾ ਇੱਥੋਂ। ਮੈਂ ਗੱਡੇ ਤੇ ਬੈਠਾ ਸੀ, ਮੈਂ ਦੇਖਦਾ ਸੀ। ਅੱਛਾ। ਉਹ ਬਰਸ਼ੀਆਂ ਲੈ ਕੇ ਨਾ ਬਰਾਬਰ ਉਹ ਤੁਰੇ ਜਾ ਰਹੇ, ਬਰਾਬਰ ਐਵੇਂ ਮਗਰ ਬਰਾਬਰ ਕਾਫਲੇ ਦੇ ਕਾਫਲੇ ਦੇ ਭਾਸ ਕਰਦੇ ਦੋਵਾਂ ਪਾਸੇ? ਹਾਂ ਬਰਾਬਰ। ਹੂੰ ਉਹ ਬਾਠਾ ਪਿੰਡ ਸੀ ਜਿਹਨਾਂ ਲੜੇ ਸਨ, ਉਹ ਕੋਈ 30 ਕੁ ਆਏ ਸਿੱਖੋ। ਸਿੱਖ ਹਮਲਾਵਰ ਗਵਾਏ? ਮਾਲਾ ਨੇ ਦੇਖਣਾ ਹੈ, ਹਮਲਾ ਕਰਨਾ ਹੈ। ਅੱਛਾ। ਜਦ ਉਹ ਮਾਰਨ ਲੱਗਾ ਉਠਾਵਾ ਤਕੜੇ, ਉਹ ਭੱਜ ਗਏ। ਉਹ ਕਹਿੰਦੇ ਇਹ ਤਾਂ ਭਾਈ ਦੇਖਣਾ ਹੈ, ਕਹਿੰਦੇ ਦੇਖਣਾ ਤਾਂ ਸਾਗ ਦੇਣਾ ਇੱਥੇ ਜਾਓ। ਉਹ ਭੱਜ ਗਏ, ਮੁੜ ਕੇ ਕੋਈ ਰੁਕਾਵਟ ਨਹੀਂ ਤੋਂ ਪਿੰਡ ਆ ਗਿਆ। ਬਾਬਾ ਜੀ ਉੱਥੋਂ ਤੁਰਦੇ ਆ ਕਿੰਨੇ ਕੁ ਦਿਨ ਲੱਗੇ ਕਾਫਲੇ? ਰਾਹ ਦੇ ਵਿੱਚ ਕੈਂਪ ਨਹੀਂ ਕਿਤੇ ਲੱਗਾ? ਨਹੀਂ ਨੇੜੇ 8 ਖੋ ਸੀ। 8 ਵਜੇ ਤੁਰੇ, 2 ਵਜੇ ਟਾਈਮ ਵਿੱਚ ਆ ਗਏ ਸੀ ਕੋਟਲੇ। ਨਹੀਂ ਮਲੇਰ ਕੋਟਲੇ ਆ ਗਏ ਨਾ? ਮਲੇਰ ਕੋਟਲੇ। ਅੱਛਾ। ਉੱਥੇ ਕੈਂਪ ਚ ਪਹੁੰਚੇ ਤੁਸੀਂ? ਕੰਮ ਤੇ ਕਿੰਨੇ ਦਿਨ ਰਹੇ ਫਿਰ ਮਲੇਰ ਕੋਟਲੇ? ਉੱਥੇ ਤਕਰੀਬਨ ਮਹੀਨਾ ਕੁ ਰਹੇ। ਅੱਛਾ। ਮਲੇਰ ਕੋਟਲੇ ਕੈਂਪ ਵਿੱਚ ਮਹੀਨਾ ਉੱਥੇ ਰਹੇ? ਉਹ ਰਾਸ਼ਨ ਜਿਹੜਾ ਨਵਾਬ ਸੀ ਨਾ, ਉਹ ਸਾਰਾ ਅੱਛਾ। ਉਹ ਜਿਹੜੇ ਪੂਜਾ ਆਪਣਾ ਪਕਾਣ ਦੇ, ਕੋਈ ਜਿਹੜੇ ਮਾਰੇ ਰੂਪੇ ਦਾ ਉਹ ਜੇ ਦੇਗਾਂ ਚੱਲਦੀਆਂ ਰਹੀਆਂ ਨੇ। ਮਲੇਰ ਕੋਟਲੇ ਦਾ ਕੋਈ ਨਵਾਬ ਸੀ? ਹਾਂ ਉਹ ਰਾਜਾ, ਉਹ ਸਿਆਸੀ ਪਿੰਡ ਦਾ। ਅੱਛਾ। ਉਹ ਨਹੀਂ ਬਣਾਉਂਦੇ ਨੇ ਮੁਸਲਮਾਨ ਕਿੱਥੇ ਆਉਣੇ ਸੀ ਇੱਥੇ। ਹੁਣ ਮਾਰਦੇ ਸਿੱਖਣ ਸਾਡੇ ਕਿੱਥੇ ਲਾਹੌਰ ਪਏ, ਕਸੂਰ ਜੋ ਤੁਰਕੀ ਕਿਵੇਂ ਆਉਂਦੇ। ਉਹਨੇ ਫਿਰ ਗੱਡੀਆਂ ਲਾਈਆਂ, ਕੋਈ ਪੈਦਲ ਕਾਫਲੇ ਟੋਰੇ। ਅੱਛਾ। ਇਹ ਕਾਫਲਾ ਪੈਦਲ ਟੋਰਿਆ, ਫਿਰ ਰੇਲ ਗੱਡੀ ਲਾਤੀ। ਉਹ ਚ ਬੈਠ ਕੇ ਫਿਰ ਆਏ ਮਤਲਬ ਅਸੀਂ ਗੱਡੀ ਚ ਆਏ ਥੇ, ਸੜਕ ਤੇ ਬਹਿ ਕੇ। ਰੇਲ ਗੱਡੀ ਤੇ? ਹਾਂ ਮਾਲ ਗੱਡੀ ਤੇ? ਹਾਂ ਮਾਲ ਗੱਡੀਆਂ। ਬਾਬਾ ਜੀ ਰਾਤ ਵਿੱਚ ਖਾਣ ਪੀਣ ਕੀ ਹੁੰਦਾ ਸੀ? ਪਾਣੀ ਪਿਆਸ ਵੀ ਲੱਗਦਾ ਹੁੰਦਾ? ਆਂਦੇ ਉਦੋਂ ਬਾਰਿਸ਼ਾਂ ਬੜੀਆਂ ਹੁੰਦੀਆਂ, ਸੌਣ ਭਾਦੋਂ ਦਿਨ ਸੀ ਸ਼ਾਇਦ? ਬੜੀ ਬਾਰਿਸ਼ ਹੋਈ ਸੀ ਜਦ ਕੋਲ ਬੈਠੇ ਨਾ, 3 ਦਿਨ ਬਾਰਿਸ਼ ਹੋਈ ਸੀ ਲਗਾਤਾਰ। ਨੀਵੇਂ ਥਾਵਾਂ ਦੇ ਜੋ ਪਾਣੀ ਤਾਰੂ, ਉਹ ਰਾਜ ਨੂੰ ਪਤਾ ਲੱਗਿਆ
ਵੀ ਜਿਹੜੇ ਮੁਸਲਮਾਨ ਆਏ ਨਾ ਉਹ ਵਿਚਾਰੇ ਬੜੇ ਆਵਾਜ਼ਾਰ ਨੇ। ਬਜ਼ੁਰਗ ਆਪਣੇ ਪਿੰਡ ਚੋਂ ਸਾਰੇ ਨਿਕਲ ਆਏ ਸੀ ਕਿ ਕੋਈ ਰਹਿ ਵੀ ਗਿਆ ਸੀ? ਸਾਰੇ ਆ ਗਏ ਤੇ ਅੱਛਾ ਇੱਕ ਦੋ ਮਰ ਗਏ, ਮਗਰੋਂ ਗਏ ਤੇ ਦੇਖਣ ਨੂੰ। ਅੱਛਾ ਪਿੰਡ 'ਚ ਵਾਪਸੀ ਮੁੜ ਕੇ ਗਏ, ਪਿੰਡ 'ਚ ਮਾਰੇ? ਉਹ ਕਹੇ ਸੀ ਇਹਦੀ ਲੱਤ ਲੱਗ ਰਹੀ, ਜਾਨ ਬੜਾ ਸੀ। ਅੱਛਾ ਲੱਤ ਉਹਦਾ ਦੇਖਿਆ ਸੀ ਕੜਾਹ ਚ ਆਇਆ ਸਾਲ ਚ ਪੱਕਦੇ ਚ, ਅੱਛਾ ਉਹ ਇਕੱਠਾ ਜਿਹਾ ਹੋ ਗਿਆ ਸੀ ਮੁੱਕੀ ਤਰ੍ਹਾਂ ਪੈਰ। ਹੂੰ ਉਹ ਗਿਆ ਕਿ ਮੇਰੀ ਬੂਆ ਉਹ ਬੁੜੀਆਂ ਦੋ ਕੁ ਰਹਿ ਗਈ ਸੀ ਉੱਥੇ ਪਿੰਡ 'ਚ? ਪਿੰਡ ਚ। ਉਹ ਕਿਉਂ ਰਹਿ ਗਈ? ਉਹ ਉਹਨਾਂ ਨੇ ਕਹਿੰਦੇ ਚੱਲ ਅਸੀਂ ਕੀ ਜਾਣਾ ਇੱਥੇ, ਠੀਕ ਹੈ। ਉਹ ਆ ਗਈ ਵੱਡੀ ਈਦ, ਉਹ ਮਤਲਬ ਉਹ ਕਹਿੰਦਾ ਮੈਂ ਆਪਣੀ ਬੂਆ ਨੂੰ ਗੋਸ਼ਤ ਲਿਆਵਾਂ। ਅੱਛਾ ਉਹ ਰਸਤੇ ਪਿੰਡ ਆਉਣਾ ਸੀ ਸਿੱਖਾਂ ਦਾ, ਉਹਨਾਂ ਮਾਰਤਾ, ਮਾਰ ਕੇ ਟੋਆ ਕੱਢ ਕੇ ਨਾ ਲੱਤ ਉਹਦੀ ਉਸਨੂੰ ਖੜੀ ਕਰਤੀ, ਟੁੱਟੀ ਸੀ। ਉਹ ਕਹਿੰਦੇ ਵੀ ਕਿੰਨੇ ਦਿਨ ਹੋ ਗਏ, ਉਹਦਾ ਨਾਮ ਸੀ ਮਜੀਦ। ਅੱਛਾ ਦੂਜਾ ਦੂਜਾ ਕਹਿੰਦੇ ਵੀ ਮਜੀਦ ਨਹੀਂ ਮੁੜਿਆ। ਉਹ ਖਾਲੀ ਕਿਹੜਾ ਗਿਆ ਬੰਦਾ, ਕਹਿੰਦਾ ਮੁੜਨਾ ਕਿੱਥੇ, ਉਹਦਾ ਫਲਾਣੇ ਪਿੰਡ ਉੱਥੇ ਦੱਬਿਆ ਪਿਆ, ਲੱਤ ਉਹਦੀ ਤੁਹਾਨੂੰ ਖੜੀ ਹੈ। ਉਹਨਾਂ ਨੇ ਸ਼ਨੀਵਾਰ ਵੀ ਆ ਮਾਰ ਕੇ ਹਾਂ ਵੀ ਪਤਾ ਲੱਗ ਗਿਆ ਵੀ ਆ ਪਿਆ। ਇੱਕ ਹਦਾਇਤ ਫਕੀਰ ਸੀ, ਉਹਨੇ ਮਗਰ ਸਿੱਖ ਪਾਇਆ, ਇੱਕ ਮੇਰਾ ਮਾਮਾ ਸੀ, ਇੱਕ ਬਲੈਤ, ਇਹ ਤਿੰਨ ਚਾਰ, ਇੱਕ ਸ਼ਾਹ ਜੀ, ਇਹਨਾਂ ਮਗਰ ਪਏ ਸਿੱਖ। ਇਹ ਤਿੰਨਾਂ ਤਾਂ ਮਾਰੀਆਂ ਸਾਰਾ ਮਕਈਆਂ ਚ, ਭਾਦਰੋਂ ਸੀ। ਅੱਛਾ ਉਹ ਸਿੱਖਾਂ ਦੇ ਹਾਰੇ ਚ ਵੜ ਗਿਆ, ਉਹ ਉੱਥੇ ਮਾਰਤਾ ਹਦਾਇਤ ਫਕੀਰ। ਜਿਹੜਾ ਸੀ ਬਲੈਤ, ਉਹ ਲੱਗੇ ਚੂੜੇ, ਕਹਿੰਦੀ ਤੂੰ ਭਾਈ ਚੂੜਾ ਪੁੱਤਾਂ, ਮੈਂ ਉਹਨੂੰ ਕੜਾ ਪਵਾਤਾ, ਕੱਚੀ ਪਵਾਤੀ ਵੀ ਸਾਡਾ ਮਾਲ ਚਾਰਿਆ ਕਰ। ਲੋਕਾਂ ਦਾ ਮਾਲ ਕੱਟਾ ਸੀ ਉਹਨਾਂ ਕੋਲ, ਉਹਦੇ ਕੋਲ ਆਪਣਾ ਆਉਂਦਾ ਹੋਣਾ, ਬੱਕਰੀ ਵੀ ਨਹੀਂ ਉਹਨਾਂ ਕੋਲ, ਜਿਹੜਾ ਵੇੜਿਆ ਸੀ ਲੋਕਾਂ ਦਾ। ਉਹ ਆਹ ਲੋਕਾਂ ਮੁਸਲਮਾਨਾਂ ਦਾ ਮਾਲ ਮੁਸਲਮਾਨਾਂ ਦਾ। ਅੱਛਾ ਉਹ ਉੱਥੇ ਰਿਹਾ ਜਿਹੜਾ 2-3 ਮਹੀਨੇ, ਫਿਰ ਉਹ ਛੱਡ ਕੇ ਗਏ ਕੰਮ ਚ, ਉਹ ਆ ਗਿਆ ਸੀ। ਅੱਛਾ ਉਹ ਪਹੁੰਚ ਗਿਆ ਫਿਰ ਉਹ ਛੱਡ ਕੇ ਤੇ ਆ ਵੀ ਕੋਟ ਲੈ। ਬਜ਼ੁਰਗੋ ਕੋਈ ਉੱਥੇ ਪਿੰਡ ਦੀ ਕੋਈ ਧੀ, ਕੋਈ ਮਾਂ ਹੋਰ ਤੇ ਨਹੀਂ ਰਿਹਾ ਉੱਥੇ ਪਿੱਛੇ ਰਹਿ ਗਿਆ? ਸਾਡੇ ਪਿੰਡ ਦੀ ਕੋਈ ਨਹੀਂ ਗਈ, ਜਿਹੜੀਆਂ ਇੱਕ ਦੋ ਮਰ ਗਈਆਂ ਨਾ ਉਹ ਨੂੰਹਾਂ ਸਨ ਪਿੰਡ ਦੀਆਂ, ਆਪਣੇ ਪੇਕਿਆਂ ਦੀ ਗਈ ਸਨ। ਅੱਛਾ ਅੱਛਾ ਉੱਥੇ ਹਮਲਾ ਹੋ ਗਿਆ, ਉੱਥੇ ਮਰ ਗਈਆਂ। ਅੱਛਾ ਅੱਛਾ ਕਤਲ ਕਰਦੇ ਉਹਨਾਂ ਸਿੱਖਾਂ ਨੇ। ਉਹ ਸਾਡੇ ਪਿੰਡ ਦੀ ਕੋਈ ਨਹੀਂ, ਸਾਡੇ ਪਿੰਡ ਨਾ ਹਮਲਾ ਹੋਇਆ ਨਾ ਕੋਈ ਰਹੀ। ਤੇ ਰਾਹ ਦੇ ਵਿੱਚ ਤੁਹਾਡੇ ਕਾਫਲੇ ਤੇ ਨਹੀਂ ਹੋਇਆ ਹਮਲਾ? ਨਹੀਂ ਤੁਹਾਨੂੰ ਦੱਸਾਂ ਵੀ ਇੱਕ ਵਾਰੀ ਆਏ ਤੇ ਭੱਜ ਕੇ ਬਦਲ ਗਏ, ਉਸ ਤੋਂ ਅੱਗੇ ਤੇ ਨਹੀਂ ਹੋਇਆ? ਨਾ ਨਾ ਨੇੜੇ ਨਹੀਂ ਆਇਆ ਕੋਈ ਦੇਖ ਪਰ। ਰਾਹ ਦੇ ਵਿੱਚ ਹਾਲਾਤ ਕੀ ਸਨ? ਵੱਡੋ ਟੁੱਕੀ ਹੈ ਸੀ ਪਈ, ਲਾਸ਼ਾਂ ਕੋਈ ਇੰਜ ਦੀ? ਨਹੀਂ ਕੋਲ ਦਾ ਕੋਈ ਲਾਸ਼ ਚੁੱਕ ਨਹੀਂ ਸੀ। ਜਦੋਂ ਅਸੀਂ ਮਤਲਬ ਆਇਆ ਨਾ ਗੱਡੀ ਬਹਿ ਕੇ ਫਿਰੋਜ਼ਪੁਰ ਲੱਗੇ ਨਾ, ਉਸ ਵੇਲੇ ਫਿਰੋਜ਼ਪੁਰ ਆ ਕੇ ਨਾ ਗੱਡੀ ਖੜਾਤੀ ਉਹਨੇ। ਅੱਛਾ ਸਿੱਖ ਡਰਾਈਵਰ ਸਿੱਖ ਸੀ। ਅੱਛਾ ਉਹ ਗੱਡੀ ਕਿਉਂ ਨਹੀਂ ਖੜਾਤਾ ਚੋਰ ਦਾ? ਬਾਬਾ 8 ਕੁ ਵੱਜ ਗਏ ਰਾਤ ਦੀ ਖੜੀ ਦੇ, ਇਹ ਪਾਣੀ ਲੰਦਾ ਜੀ ਆ ਹੋ ਗਿਆ, ਬਾਹਰ ਨਹੀਂ ਕਰਦਾ ਸੀ। ਉਹ ਫਿਰੋਜ਼ਪੁਰ ਨਾ ਕਹਿੰਦਾ ਜਿਵੇਂ ਕੋਈ 5-6 ਮੀਲ 8 ਮੀਲ ਅੱਗੇ ਉੱਥੇ ਕਾਨੇ ਜੇ ਗੱਡੀ ਲੈਣ ਦੇ ਨਾਲ ਅਸਲਕੜੇ ਦੇ ਕਾਨੇ ਸਰਕੜਾ। ਹਾਂ ਤੇ ਵਿੱਚ ਛਪੜੀਆਂ ਸੀ, ਉੱਥੇ ਉਹਨੇ ਗੱਡੀ ਲਿਆ ਕੇ ਜੱਕ ਤੇ ਉੱਥੇ ਉਹਨੇ ਇੰਜਨ ਲਾਉਣ ਤੇ ਅਸੀਂ ਗੱਡੀ ਕਤਲ ਕੀਤੀ ਮੁਸਲਮਾਨਾਂ ਦੀ। ਅੱਛਾ ਉਹ ਸਾਡੇ ਜਿਹੜਾ ਫੌਜੀ ਸੀ ਨਾ ਮੁਸਲਮਾਨ, ਉਹਨੂੰ ਪਤਾ ਲੱਗ ਗਿਆ, ਉਹ ਭੱਜ ਕੇ ਉਹਦੇ ਕੋਲ ਚਲਾ ਗਿਆ ਇੰਜਨ ਦੇ ਕੋਲ। ਉਹਨੂੰ ਕਹਿੰਦਾ ਤੂੰ ਇੰਜਨ ਲਾ, ਮੈਂ ਫੈਰ ਮਾਰ ਦੇਣਾ, ਅੱਜ ਤੱਕ ਮਰ ਜਾਣਾ ਹੀ ਹੈ, ਪਰ ਤੂੰ ਨਹੀਂ ਜਾਂਦਾ। ਫਿਰ ਉਹਨੂੰ ਐਲਾਨ ਕਰਤਾ, ਉਹਦੇ ਕੋਈ ਖੜਾ ਰਿਹਾ, ਐਲਾਨ ਕਰਤਾ ਵੀ ਸਭ ਗੱਡੀ ਵਿਹਲੀ ਕਰ ਦੋ। ਫਿਰ ਗੱਡੀ ਵਿਹਲੀ ਕਰਤੀ। ਆ ਜਿਹੜੀ ਜੀਟੀ ਰੋਡ ਆਉਂਦੀ ਸਿੱਧੀ ਲਾਹੌਰੋਂ ਹਿੰਦੁਸਤਾਨ ਚੋਂ, ਇਹ ਉੱਤੇ ਦੇ ਕੁਛ ਉਹਨੇ ਟੋਏ ਵਿਚਾਰਿਆਂ ਨੇ, ਗੱਡੀਆਂ ਗੁੱਡੀਆਂ ਕੋਲ ਰਹਿ ਗਏ, ਰਾਤ ਪਈ। ਫਿਰ ਰਾਤ ਨੂੰ ਪੈਦਲ ਤੋਰ ਤੇ ਫਿਰੋਜ਼ਪੁਰ ਨੂੰ ਹਾਰੇ ਕਰਨਾ ਸਿੰਘ ਨੂੰ, ਹਾਰੇ ਕਰਨਾ ਸਿੰਘ ਪਾਰ ਲਾਂਗੇ ਪਾਕਿਸਤਾਨ ਚ ਆ ਗਏ। ਤੇ ਉਹ ਗੱਡੀ ਫਿਰ ਕੋਈ ਨਹੀਂ ਤੋਰੀ, ਉੱਥੇ ਖਲੋਤੇ ਰਹੀ? ਉਹਦਾ ਮਗਰ ਤੁਰ ਗਈ ਨਾ, ਉਹ ਜਿਹੜਾ ਉਹ ਬੈਲੀ ਕਰਤੀ ਮੁਸਲਮਾਨਾਂ ਨੇ। ਅੱਛਾ ਉਹਨੇ ਫੌਜੀ ਨਾਲ ਦੱਸਣਾ ਵਾਲਦਾਰ ਨੇ, ਇਹ ਬੈਲੀ ਕਰ ਦੋ ਫਟਾਫਟ ਕਰੋ। ਉੱਥੇ ਦੇਖਿਆ ਸੀ ਮਤਲਬ ਕਿਸੇ ਮੁਸਲਮਾਨ ਸਿਰ ਪਿਆ, ਕਿਸੇ ਦੀ ਬਾਂਹ ਪਈ ਹੈ, ਕਿਸੇ ਨੂੰ ਕੁੱਤੇ ਖਾਂਦੇ ਨੇ। ਉੱਥੇ ਫਿਰ ਪਤਾ ਨਹੀਂ ਕਿਉਂ ਕਹਿੰਦੇ ਇੱਥੇ ਗੱਡੀ ਕਤਲ ਹੋਈ ਹੈ, ਮਾਰੀ ਇਹਨਾਂ ਸਿੱਖਾਂ ਨੇ। ਅੱਛਾ ਜਿੱਥੇ ਤੁਹਾਨੂੰ ਲਿਆ ਖਿਲਾ ਰਿਹਾ ਉੱਥੇ? ਹਾਂ ਉੱਥੇ ਆਲੇ ਦੁਆਲੇ ਪਈਆਂ ਐਵੇਂ ਚੀਜ਼ਾਂ। ਸਰਕੜਾ ਜਲਦੀ ਕਰ ਲਿਆ ਜੀ। ਬਜ਼ੁਰਗੋ ਫਿਰ ਤੁਸੀਂ ਉੱਥੋਂ ਆਪਣਾ ਵਾਘੇ ਤੁਹਾਨੂੰ ਇੱਧਰ ਆਏ? ਹਾਂ ਕ੍ਰਾਸ ਕਿੱਧਰ ਕੀਤਾ? ਪਾਕਿਸਤਾਨ ਵਾਘਾ ਬਾਰਡਰ ਵਾਘੇ ਵੱਲੋਂ। ਫਿਰ ਆਣ ਕਿੱਥੇ ਬੈਠੇ ਉਦੋਂ? ਪਹਿਲਾਂ ਕਸੂਰ ਰਾਤ ਕੱਟੀ, ਅੱਛਾ ਇੱਕ ਰਾਤ ਲਿਆਣੀ ਹੈ, ਫਿਰ ਲਾਹੌਰ ਆ ਗਏ। ਅੱਛਾ ਕੰਮ ਬੋਲ ਮਾਰੀਆਂ ਕੱਪ ਕੀ ਬੋਲਦੇ ਵਾਲਟਨ? ਹਾਂ ਵਾਲਟਨ ਸਕੂਲ ਉੱਥੇ ਵੀ ਰਾਸ਼ਨ ਮਿਲਦਾ ਸੀ, ਚੌਲ ਚੂਲ, ਉਹ ਪੱਕੀਆਂ ਰੋਟੀਆਂ। ਉੱਥੇ ਕੋਈ ਮਹੀਨਾ ਕੋਲੇ ਫਿਰ ਗੱਡੀ ਬੈ ਕਿੱਥੇ ਆ ਗਏ।
ਇੱਥੇ ਰਹੇ ਗੁਜਰਾਂ ਸ਼ਹੀਦ ਸਕੂਲ ਦੇ ਵਿੱਚ, ਹੂੰ। ਫਿਰ ਇੱਥੇ ਆ ਗਏ। ਤੇ ਜ਼ਮੀਨ ਆਪਣੀ ਪੂਰੀ ਲਾਟ ਹੋਈ ਫਿਰ ਘੱਟ ਆ ਜਿਹੜੀ ਆਇਆ ਸੀ ਨਾ ਬਗਦੀ ਉਹ ਪੂਰੀ ਆ ਗਈ। ਉਹ ਆ ਗਈ ਬਸ। ਇਹ ਸ਼ਾਮ ਨੂੰ ਇੱਕ ਮਰਲਾ ਨਹੀਂ ਆਈ। ਅੱਛਾ ਅੱਛਾ। ਤੇ ਬਾਬਾ ਜੀ ਜਦੋਂ ਫਿਰ ਇੱਥੇ ਤੁਸੀਂ ਆ ਗਏ ਸੋ, ਹਾਂ ਆਣ ਕੇ ਜਦੋਂ ਤੁਸੀਂ ਇੱਥੇ ਪਹੁੰਚ ਗਏ ਸੋ, ਹਾਂ ਆਣ ਕੇ ਕੋ ਆਪਣੇ ਪਿੰਡ ਵੀ ਵੇਖਣ ਗਿਆ ਵਾਪਸ ਕਿ ਨਹੀਂ ਕੋਈ? ਕੋਈ ਗਏ ਨੇ, ਮੇਰਾ ਭਰਾ ਸੀ ਵੱਡਾ, ਅੱਛਾ। ਉਹ 2 ਵਾਰੀ ਗਿਆ ਸੀ। ਹੋਰ ਕਈ ਲੋਕਾਂ ਦੇ ਦੁਗਣੀ ਰਿਸ਼ਤੇਦਾਰੀਆਂ ਨੇ, ਹੂੰ ਉਹ ਜਾਂਦੇ ਰਹਿੰਦੇ ਨੇ, ਹੂੰ। ਜਾਂਦੇ ਨੇ। ਜਿਹੜੇ ਜਾਂਦੇ ਰਹੇ ਨੂੰ ਹਾਂ ਹੁਣ ਉੱਥੇ ਕਾਲਜ ਸਕੂਲ ਸਭ ਕੁਝ ਬਣ ਗਿਆ। ਕਿਉਂ ਮੁਸਲਮਾਨ ਦੀ ਜ਼ਮੀਨ ਬਹੁਤ ਦੂਰ ਦੂਰ ਤੱਕ ਸੀ ਉੱਥੇ। ਹੂੰ। ਕਿਉਂ ਬਗਦੀ ਥੋੜੀ ਸੀ ਪਈ, ਬੇਬਾਰ ਬਹੁਤ ਸੀ। ਅੱਛਾ। ਉਹ ਇੱਕ ਬੰਦਾ ਗਿਆ ਸੀ, ਉਹਨੇ ਕਿਹਾ ਪਿੰਡ ਦੇ 2-3 ਕਿੱਲੇ ਹਟਵੇਂ ਬੁੱਤੀਆਂ ਲਾਤੀਆਂ ਆਬਾਦੀ ਵਾਸਤੇ, ਮੇਰੀ ਆਬਾਦੀ ਹੋ ਗਈ, ਉਹ ਸਾਰਾ ਪਿੰਡ ਬਣ ਗਿਆ। ਉਹ ਇੱਕ ਕੁੜੀ ਨੂੰ ਮਿਲੀ ਸੀ ਲਾਹੌਰ, ਸਿੱਖਾਂ ਦੀ ਇੱਥੇ ਆਈ ਸੀ। ਉਹਨੂੰ ਪੁੱਛਿਆ ਕਹਿੰਦੀ ਮੈਂ ਤੀਰੋ ਮਾਜਰੇ ਦੀ, ਹਾਂ ਉੱਥੇ ਮੈਂ ਫਰਾਇ ਪਿੰਡ ਵੀ ਆਈ ਹਾਂ। ਇਹਨੂੰ ਪੁੱਛਿਆ ਕਿ ਮੈਨੂੰ ਪਿੰਡ ਲੈ ਕੇ ਚੱਲ। ਹਾਂ ਉਹ ਕਹਿੰਦੀ ਮੈਂ ਤੁਹਾਡੇ ਪਿੰਡ ਪੜ੍ਹੀ ਹੈ, ਉੱਥੇ ਸਟਾਲੀ ਬਣੀ ਹੈ। ਫਿਰ ਮਤਲਬ ਮਗਰ ਸਕੂਲ ਬਣ ਗਿਆ ਨਾ ਉੱਥੇ। ਉਹ ਦਾਦੀ ਕਹਿੰਦੀ ਮੈਂ ਤੁਹਾਡੇ ਪਿੰਡ ਹੀ ਪੜ੍ਹੀ ਹੈ। ਅੱਛਾ। ਕੋਈ ਵੱਡਾ ਸਕੂਲ ਹੀ ਬਣਿਆ ਉੱਥੇ, ਇਹ ਸਟਾਲੀ ਲੱਗ ਗਈ। ਆ ਭਈਆ ਬਾਬਾ ਜੀ ਉਹ ਟਾਈਮ ਕਦੀ ਛੇਤੇ ਨਹੀਂ ਆਇਆ ਦੁਬਾਰਾ? ਇੱਥੇ ਹੁਣ ਖਾਦਾ ਹੋਣਾ ਚਾਹਤਾ। ਇਹ ਜਿਹੜੇ ਮਕਸਦ ਵਾਸਤੇ ਬਜ਼ੁਰਗੋ ਆਜ਼ਾਦ ਕਰਵਾਇਆ ਗਿਆ ਮੁਲਕ ਆਪਣਾ ਅਲੱਗਾ ਬਣਾਇਆ, ਕਿ ਉਹ ਮਕਸਦ ਸਾਡਾ ਫਿਰ ਪੂਰਾ ਹੋਇਆ ਕਿ ਨਹੀਂ? ਨਹੀਂ ਤੈਨੂੰ ਪਤਾ ਹੀ, ਮੈਨੂੰ ਪਤਾ ਹੀ ਹੈ। ਥੋੜਾ ਕੁ ਦੱਸੋ ਨਾ ਵੇਖਾਣਾ ਕਿਵੇਂ ਨਹੀਂ ਹੋਇਆ, ਕਿਹੜੇ ਮਕਸਦ ਵਾਸਤੇ ਕੀਤਾ ਸੀ? ਮੁਸਲਮਾਨ ਇਮਾਨਦਾਰ ਰਹਿਣ, ਠੀਕ ਹੈ ਨੀ, ਨੇਕ ਕੰਮ ਕਰਨ, ਨੇਕੀ ਦਾ ਕੰਮ, ਠੀਕ ਹੈ ਨਾ, ਇਸਲਾਮੀ ਕਾਨੂੰਨ ਹੋਵੇ, ਇਸਲਾਮੀ ਕਾਨੂੰਨ ਹੋਵੇ। ਹੈ ਜੇ ਇਸਲਾਮੀ ਕਾਨੂੰਨ ਕਰਦੇ ਕੰਮ ਇਹ ਨਹੀਂ ਬਚਦੇ। ਲੁੱਟਮਾਰ ਤੇ ਬਜ਼ੁਰਗੋ ਤੁਹਾਡਾ ਨਹੀਂ ਕਦੇ ਦਿਲ ਕੀਤਾ ਆਪਣਾ ਪਿੰਡ ਵੇਖਣ ਨੂੰ ਜਾਂ ਜਾਣ ਨੂੰ? ਮੈਂ ਦੱਸੇ ਦਾ ਪਾਸਪੋਰਟ ਨਾਲ ਵੀਜ਼ਾ ਰਿਜ਼ਰਵ ਕਰਤਾ ਸੀ। ਅੱਛਾ ਕੋਸ਼ਿਸ਼ ਕੀਤੀ, ਬਣਵਾਇਆ ਸੀ ਪਾਸਪੋਰਟ? ਇਹ ਨਹੀਂ ਬਣਾ ਕੇ ਭਾਈ ਨਾਲ ਸੀ, ਅੱਛਾ। ਇਸਲਾਮਾਬਾਦ ਕੱਲਿਆ ਸੀ, ਉਹਨਾਂ ਰਿਜ਼ਰਵ ਕਰਤਾ ਕੰਜਰਿਆਂ ਨੇ। ਨਹੀਂ ਦੁਬਾਰਾ ਫਿਰ ਕੋਸ਼ਿਸ਼ ਨਹੀਂ ਕੀਤੀ ਕਿ ਹੁਣ ਦਿਲ ਨਹੀਂ ਕਰਦਾ? ਉਮਰਾ ਕਰਿਆ ਜਾਂਦਾ। ਚਲੋ ਉਹ ਤਾਂ ਕਰਨਾ ਚਾਹੀਦਾ ਸੀ ਨਾ। ਹੋਰ ਪੁੱਛ ਲਓ ਪਿੰਡ ਦੇ 4 ਰਾਹ ਤੇ 3, ਉਹ ਜਿਹੜਾ ਮਰਜ਼ੀ ਪੁੱਛ ਲਓ। ਹਾਂ ਇਹਨੇ ਕਹੀ ਸਾਨੂੰ ਇੱਕ ਚੌਂਦੇ ਰਾਹ ਸੀ ਪੱਕਾ, ਇੱਕ ਬੇਡਰੂਮ ਜਾਂਦਾ ਸੀ, ਇੱਕ ਦੰਦੇ ਬਦੇ ਨੂੰ ਜਾਂਦਾ ਸੀ। ਤੁਸੀਂ ਉੱਥੇ ਚਲੇ ਜਾਵੋ ਤੇ ਆਰਾਮ ਨਾਲ ਪਹੁੰਚ ਜਾਓਗੇ ਪਿੰਡ ਆਪਣੇ? ਲੈ ਪਹੁੰਚੋ, ਮੈਨੂੰ ਕੀ ਹੈ ਜੀ, ਮੈਂ ਨਾ ਚੇਤੇ ਨੇ ਸਾਰੇ ਰਾਹ ਕੋਟਲੇ ਉੱਤੇ ਕੋਟਲੇ ਗੱਡੀਆਂ ਜਾਂਦੀਆਂ ਨੇ, ਬਸ ਅਮਰਗੜ੍ਹ ਰਾਮਗੜ੍ਹ ਹੁਣ ਤਾਂ ਸੜਕਾਂ ਨਿਕਲੀਆਂ ਸਾਡੇ ਪਿੰਡ ਦੀ। ਹੁਣ ਜੇ ਇੱਥੇ ਆਉਣਗੇ ਇਹ ਤਾਰਗੋਂ ਕੀ ਪਤਾ ਉਹਦਾ, ਠੀਕ ਹੈ ਨੀ। ਇਹਨਾਂ ਨੇ ਕਹਿਣਾ ਆਓ ਜੀ ਜਾਓ ਜੀ ਉਂਝ ਪਿੰਡ ਫੋਨ ਤੇ ਵੇਖਿਆ ਹੋਇਆ ਕਦੀ? ਇਹ ਲਿਖਾਇਆ ਕਿੰਨੀ ਵਾਰੀ। ਅੱਛਾ ਵੇਖਿਆ। ਹਾਂ ਮਸਜਿਦ ਮਸਜਿਦ ਖੜੀ ਹੈ, ਇੱਕ ਤਾਂ ਗੁਰਦੁਆਰਾ ਬਣ ਗਿਆ। ਜੇ ਲਹਿੰਦੇ ਪਾਸੇ ਸੀ ਨਾ ਉਹਦਾ ਗੁਰਦੁਆਰਾ ਬਣਾ ਲਿਆ ਸਿੱਖਾਂ ਦੇ, ਸਾਡੇ ਲਈ ਖੜੀ ਹੈ। ਚੋ ਖਲੋਤੀ ਹੈ ਜੀ। ਹਾਂ ਉਹ ਖਾਰਾ ਪਿੰਡ ਨਾ, ਉਹ ਜੇ ਸੁੱਚੇ ਗਏ ਨਾ ਉਹ ਇਸਤਮਾਲ ਭਾਈ ਉੱਥੇ ਲੈ ਆਏ ਆਪਣੇ, ਕਿਉਂ ਜਿੱਕੇ ਪੱਤੀ ਸਿੱਖਾਂ ਦੀ ਪੈ ਵੀ ਆਏ ਸੀ ਨਾ। ਉਹ ਉੱਥੇ ਉਹ ਦੱਸਦਾ ਸੀ ਮੁੰਡਾ, ਕਹਿੰਦਾ ਮੈਂ ਤੁਹਾਡੀ ਮਸਜਿਦ ਹੈ ਨਾ ਕਲੀ ਕੁਲੀ ਕਰਾ ਕੇ ਚੰਦਰਾ ਮਾਰਿਆ ਹੈ। ਉਹ ਕਹਿੰਦਾ ਆਹ ਦੇਖ ਲਓ, ਉਹ ਫੋਟੋ ਦਿਖਾਈ ਉਹਨੇ। ਸਹੀ। ਅੱਛਾ ਬਾਬਾ ਜੀ ਆਖਰ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਦੋਂ ਉਹ ਵਕਤ ਤੁਸੀਂ ਇਕੱਠੇ ਵਸਦੇ ਹੋ, ਸਾਰੇ ਧਰਮ ਸਾਰੇ ਇੱਕ ਸੀ ਮੁਲਕ, ਉਦੋਂ ਟਾਈਮ ਸਹੀ ਸੀ ਕਿ ਹੁਣ ਸਹੀ ਸੀ? ਉਦੋਂ ਉਹ ਸਹੀ ਸੀ, ਉਹ ਸਹੀ ਸੀ। ਦੇਖੋ ਜੀ ਕਿਤਾ ਕਤਲ ਨਹੀਂ ਸੀਗਾ, ਤੁਹਾਨੂੰ ਮੈਂ ਦੱਸਾਂ। ਇੱਕ ਜੇ ਡਾਕੂ ਸਨ ਨਾ, ਇਹ ਡਾਕੂ ਸਨ, ਇਹ ਬੀਬੀਆਂ ਵੀ ਲੁੱਟਣਾ ਕਰਨਾ ਜੇਵਰ ਲਾ ਹੁੰਦੇ ਨੇ, ਇਹ ਡਾਕੂ ਨਹੀਂ ਹੋ ਗਏ ਟਕਾਏ ਤੋਂ। ਬਾਬਾ ਉਹ ਡਾਕੂ ਬਗੈਰ ਤਾਂ ਨਹੀਂ ਸਨ? ਹਾਂ ਉਹ ਨਹੀਂ ਬਗੈਰ ਤਾਂ ਬਿਲਕੁਲ ਬਗੈਰ ਤੇਰੀ ਸਨ। ਜੇ ਤੇਰਾ ਬੀਵੀ ਹੈ ਨਾ ਤੈਨੂੰ ਰੋਕਣਾ ਹੀ ਨਹੀਂ। ਅੱਛਾ ਜੇ ਲੁੱਟਣਾ ਵੀ ਬੰਦੇ ਨੂੰ ਲੁੱਟ ਲੈਣਾ? ਬੰਦੇ ਜੇ ਲੁੱਟਣਾ ਉਹਨਾਂ ਖੱਤਿਆਂ ਨੂੰ ਲੁੱਟਣਾ, ਦਿਨੇ ਲੁੱਟਣਾ। ਅੱਛਾ। ਔਰ ਬਿਲਕੁਲ ਕਹਿਣਾ ਵੀ ਅਸੀਂ ਆਉਣਾ ਹੈ, ਦੂਰ ਦੂਰ ਥਾਣੇ ਤੇ ਇੱਕ ਰਫਲਾ ਅਸਲਾ ਕਿ ਉਹ ਹੁੰਦਾ ਨਹੀਂ ਸੀ, ਉਹ ਨਾ ਕੇ ਚੜ ਜਾਣਾ, ਦੂਜੇ ਅੰਦਰ ਪਾ ਜਾਣਾ। ਇਸ ਤਰ੍ਹਾਂ ਮਤਲਬ ਬੀਬੀ ਭੈਣ ਨੂੰ ਪੈਸੇ ਦੇ ਕੇ ਨਾ ਜੀਵਨ ਪਿਆਰ ਦੇ ਕੇ ਤੋੜਨਾ। ਉਹ ਕਹਿੰਦੀ ਤੇਰੇ ਨਾਲ ਬੀਬੀਆਂ ਹੋਣ ਕਰਨਾ, ਇਹ ਨਹੀਂ ਲੁੱਟਣਾ, ਜਾਓ। ਇਹ ਸਾਡੇ ਜਿਹੜੇ ਹਿੰਦੂ ਸਨ ਇੱਜ਼ਤ ਵਾਲੇ ਲੋਕ ਸਨ, ਇਹ ਤਾਂ ਵਿਚਾਰੇ ਸਾਰੇ ਬੇਇੱਜ਼ਤੀ ਕਰ ਰਹੇ ਲੁੱਟ ਲੈਂਦੇ ਮੁਸਲਮਾਨਾਂ ਨੂੰ। ਇਹ ਕਹਿੰਦੇ ਮੁਸਲਮਾਨ ਨੇ। ਫਿਰ ਉਹ ਡਾਕੂ ਘਰਾਂ 'ਚ ਰਹਿ ਸੀ ਅੰਗਰੇਜ਼, ਉਹਦੇ ਇੱਕ ਫੌਜੀ ਉਹਦੇ ਮਗਰ 3-4 ਉਹਦੀ ਖੋਰੇ ਕਰ ਰਹੇ, ਕਿੱਧਰ ਜਾ ਰਹੇ ਨੇ। ਘੋੜਿਆਂ ਵਾਲੇ ਵੀ ਪੁਲਿਸ ਮਗਰ ਹੈ, ਹਾਂਜੀ। ਉੱਥੇ ਅੱਜ ਫਰਾਂ ਤੋਂ ਮੁਕਾਬਲਾ ਆ ਗਿਆ, ਡਾਕੂਆਂ ਨਾਲ ਫਰਾਂ ਦਾ ਮੁਕਾਬਲਾ ਹੋ ਗਿਆ। ਉਹਦਾ ਮੁਕਾਬਲਾ ਵਕੀਲ ਉਹ ਮਰ ਜਾਂਦੇ, ਉਹ ਪਿੰਡ 'ਚ ਨਹੀਂ ਨੇ। ਜੇ ਪਤਾ ਤੂੰ ਰੱਖਿਆ ਉਹਨਾਂ ਨੂੰ ਡਾਕੂਆਂ ਨੂੰ, ਪੁਲਿਸ ਨੂੰ ਕਹਿੰਦੇ ਸੀ ਸਲਾਹ, ਇਹਨੇ ਸਾਡੇ ਨੂੰ ਲੈ ਜਾਣਾ ਵੱਧ ਕੇ।
कहना तू रखिया क्यों है। मेरे अब्बा जी आप ना बड़ी दूर मांगती थी एक को दूर चाकू आ जाने बड़े बड़े रोटी वो कहते इंज करी हुण तेरी शिकायत भी हो जानी है जे तू कोई शिकायत करी आओ सामने बैठे ने मैं तो जबरदस्ती रोटी खाती उन्होंने कहना जे नहीं गोली मारा के तू कह दी तो दिखा दी असं सामने बैठे हैं इस नहीं होता कुछ शिकायत लगे सानू दस दी हाँ जो छांदर आवे ना पूछे तेन भी तू रोटी दे तू कह हाँ दसी है और सामने बैठे फड़ लो उन्होंने मुँह कौन करता सी वो फौज चो बजे डाकू होंगे सन साडा खतरी होंदा सी साडी खतरी ये को पास वो फिर मेरे अब्बे ने चुक लिया उस दिन ही लिया नाल सारे पिंड का कर्जा माफ करवाया नाल 500 मुड़ाई लई। अच्छा वो खतरी चुक लिया ਤੁਹਾਡੇ ਅੱਬੇ ਨੇ चुक लिया जंगल च लिया अच्छा उन्होंने कहा मार दी सारा पिंड का करे करे तू उन्होंने कहा तू मैंने छड़ दे मैं तेरा कहना कहा सारे ना पाप कर एक कई गाड़ी कटवा करो कहना ये तेरे कहते दबना नहीं बच के कहना दबो ना 500 रुपया तो मैं मुका देना वो जो मतलब 500 1 लाख रुपये डाल है कोई 100 साल की गल ਸਾਰੇ ਪਿੰਡ ਦੇ ਘਟਾ ਦਿੱਤਾ सारे पंज बइया तकरीर बवाल वे खतरी दी गठ लुटी मेरे अब्बे ने कपड़िया दी गंढा ऊँठा ते आने से वो गड्डिया का मैं तकरीबन अज का वो 5-8 लाख कपड़ा सी वो सारे पिंड च बंडता खतरी नूं पता नहीं उन्हें लुटिया ना मेरा मेरा ही होना पिंड का करो सारे पिंड च बंडता कपड़ा सारे पिंड च देता बीबियां वाला बीबियां नूं बंदे वाला बीजा बीबियां छोटे का गाज बना लिया आ कर दिया ने खर्चे दो कर दे 8 गल्ला थोड़ी कपड़े दियां सारे पिंड च बंडता ਨਾਲ ਦੇ ਪਿੰਡ ਤਗੜੇ ਸਰਦਾਰ ਜਿਹੜੇ ਸੀ ਸਰਦਾਰ ਬਾਬਾ ਜੀ ਨਾਲ ਜਿਹੜਾ ਉੱਥੇ ਪਿੰਡ ਸਾ ਤੁਹਾਡੇ हाँ ਉੱਥੇ ਦੇ ਮਸ਼ਹੂਰ ਨਾਲ ਦੇ ਪਿੰਡਾਂ ਵਿੱਚ ਸਿੱਖ ਵੀ ਹੋਣਗੇ ਮਸ਼ਹੂਰ ਕੋ ਨਾ ਚੇਤੇ ਉਹਨਾਂ नहीं वो मेरे सिखी ऐसा मशहूर ਜਿਹੜਾ ਸੀ ਨਾ ਤਿਰੋਮਾਜ ਦਾ ਇੱਥੇ ਸਰਦਾਰ ਸਾਂ ਉਹ ਮੇਰੇ ਅੱਬੇ ਕੋਲ ਜੀ ਡਰਦੇ ਸਾਂ ਬਿਸ਼ੱਕ ਤੂੰ ਇੰਟਰਵਿਊ ਕਰਨੀ ਗੱਲ ਉਹਨੂੰ ਗਾਲਾਂ ਕਰਦਾ ਸੀ ਉਹਨੇ ਪਿੰਡੀ ਜਾ ਕੇ ਜਿਹੜੇ ਸਨ ਚਮੋਮਾਜ ਉਹ ਵੀ ਸਰਦਾਰ ਅਤਰ ਚਤਰ ਇਹ ਇਹਦਾ ਨਾਮ ਸੀ ਕਿਹੜਾ ਪਰਮੇਸ਼ਰ ਇਹ ਜੇ ਇਸ ਤਰ੍ਹਾਂ ਤਿਰੋਮਾਜ ਦੇ ਇਹ ਡਰਦੇ ਸਨ ਜੇ ਕੋਈ ਗੱਲ ਕਰਦੇ ਉਹਨੂੰ ਸੱਦੋ ਜੀ ਤਾਂ ਕੰਮ ਮੁੱਕਣਾ ਅੱਛਾ ਇਹ ਉਂਝ ਡਰਦੇ ਸਨ ਇਹ 4 ਸਾਲ ਕੋਲ ਡਰਦਾ ਸੀ ਮੇਰੇ ਅੱਬੇ ਕੋਲ ਨਹੀਂ ਉਂਝ ਮੈਂ ਕਿਹਾ ਕੋਈ ਹੋਰ ਨਾਲ ਜਿਹੜੇ ਪਿੰਡ ਕੇ ਸਿੱਖ ਦਾ ਨਾਂ ਯਾਦ ਹੋਏ ਤੁਸੀਂ ਚਲੋ ਦੱਸ ਦਿਓ ਸਿੱਖ ਧਰਮ ਦੱਸੇ ਇੱਕ ਗੁਰਨਾਮ ਸੀ ਨਾਲ ਦੇ ਪਿੰਡ ਵਿੱਚ ਹੀ ਹੋ? ਗੁਰਨਾਮ ਸਿੰਘ ਮਲਕਪੁਰ ਅੱਛਾ ਮਲਕਪੁਰ ਦਾ ਮਲਕਪੁਰ ਦਾ ਹਾਂਜੀ ਲੱਖਾ ਲਾਡਿਆ ਦਾ ਸੀ ਅਦਰ ਚਾਦਰ ਮੈਂ ਦੱਸਤੇ ਕਿ ਤੀਰੋ ਮਾਜੇ ਦਾ ਸੀ ਇੱਕ ਜਬੋ ਮਾਜੇ ਦਾ ਸੀ ਜਲਾਲਾਬਾਦ ਦਾ ਸੁਦਾਗਰ ਸਿੰਘ ਉਹ ਸੁਦਾਗਰ ਸਿੰਘ ਦੇ ਹਾਂਜੀ ਠੀਕ ਹੈ ਬਿਲਕੁਲ ਬੜੀ ਮਿਹਰਬਾਨੀ ਤੁਹਾਡੀ ਤੇ ਜਿਹੜੀ ਸਾਡੇ ਵੇਖਣ ਵਾਲਿਆਂ ਆਪਣੀ ਕਹਾਣੀ ਜਿਹੜੀ ਵੰਡ ਵਾਲੇ ਦੀ ਜਿਹੜੀ ਉਹ ਸੁਣਾਈ ਸਾਨੂੰ ਰਿਕਾਰਡ ਕਰਾਈ ਨਾਜ਼ਰੀਨ ਤੁਸੀਂ ਬਜ਼ੁਰਗਾਂ ਦੀ ਸਾਰੀ ਜਿਹੜੀ ਉਹ ਕਹਾਣੀ ਜਿਹੜੀ ਸੁਣੀ 47 ਵੇਲੇ ਦੀ ਸਾਰੇ ਜਿਹੜੇ ਵਾਕਿਆ ਤੋਂ ਸਾਰੇ ਬਜ਼ੁਰਗਾਂ ਨੇ ਤੁਹਾਨੂੰ ਦੱਸੇ ਤੇ ਤੁਹਾਡੇ ਜਿਹੜਾ ਰਾਏ ਹੁੰਦਾ ਹੈ ਉਹ ਜ਼ੇਨ ਵਿੱਚ ਜੋ ਵੀ ਤੁਹਾਡੇ ਆਉਂਦਾ ਵੇ ਤੁਸੀਂ ਸਾਨੂੰ ਕੁਝ ਕਮੈਂਟ ਕਰਨਾ ਚਾਹੋ ਤਾਂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਰਾਏ ਦਾ ਇਜ਼ਹਾਰ ਲਾਜ਼ਮਨ ਕਰਿਆ ਕਰੋ ਤੇ ਮਿਲਾਂਗੇ ਇੱਕ ਨਵੇਂ ਜਗ੍ਹਾ ਤੇ ਨਵੀਂ ਵੀਡੀਓ ਨਾਲ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ।